ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ, ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 25 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੀਬਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਆ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ ਜੀ ਨੂੰ 8888889914। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜਾ ਸਟਾਰਮ ਹੇਲੇਨ ਆ, ਇਹਦੇ ਨਾਲ ਆਲਰੇਡੀ ਇਸਨੇ ਹਿੱਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਮੈਕਸੀਕੋ ਦਾ ਕੈਰੀਬੀਅਨ ਕੋਸਟ ਜਿਹੜਾ ਆ, ਉੱਥੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ, ਬਾਹਲੀਆਂ ਜ਼ਿਆਦਾ ਤੇਜ਼ ਹਵਾਵਾਂ ਚੱਲ ਰਹੀਆਂ ਹੈਗੀਆਂ। ਮੈਕਸੀਕਨ ਮੀਟਰੋਲੋਜੀਕਲ ਸਰਵਿਸ ਨੇ ਫੋਰਕਾਸਟ ਕੀਤਾ ਵੀ 110 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਆ ਹਵਾਵਾਂ ਉੱਥੇ ਚੱਲ ਰਹੀਆਂ ਹੈਗੀਆਂ। ਟੋਰੈਂਸ਼ੀਅਲ ਰੇਨ ਜੋ ਆ ਉਹ 6 ਤੋਂ ਲੈ ਕੇ 10 ਇੰਚ ਤੱਕ ਕੁਇੰਟਾਨਾ ਰੂ ਕਰਕੇ ਆ ਉਹ ਜਗ੍ਹਾ ਉੱਥੇ ਪੈ ਰਿਹਾ ਹੈਗਾ। ਹਲੇਨੇ ਜੋ ਆ ਉਹ ਕਿਊਬਾ ਤੇ ਫਲੋਰੀਡਾ ਦੇ ਵਿੱਚ ਕੈਟਾਗਰੀ 3 ਕਰਕੇ ਉਸ ਨੂੰ ਜਿਹੜਾ ਡਿਕਲੇਅਰ ਕੀਤਾ ਗਿਆ ਹੈਗਾ। ਕਲਾਈਮੇਟ ਸਾਇੰਟਿਸਟ ਇਹ ਕਹਿ ਰਹੇ ਆ ਜੋ ਫਲੋਰੀਡਾ ਦਾ ਕੋਸਟ ਹੈਗਾ, ਉੱਥੇ ਹੁਣ ਜੋ ਹਰੀਕੇਨਸ ਆ, ਇਹ ਜਿਹੜੇ ਤੂਫਾਨ ਆ ਬਹੁਤ ਜ਼ਿਆਦੇ ਆ ਰਹੇ ਪਹਿਲਾਂ ਨਾਲੋਂ, ਫਰੀਕੁਐਂਟ ਆ ਤੇ ਸਵੀਅਰ ਆ ਤੇ ਖਤਰਨਾਕ ਵੀ ਹੈਗੇ ਆ। ਕਾਰਨ ਉਹਦਾ ਜਿਹੜਾ ਆ ਗਲੋਬਲ ਵਾਰਮਿੰਗ ਦੱਸਿਆ ਜਾਂਦਾ ਹੈਗਾ ਆ। ਫਲੋਰੀਡਾ ਦੇ ਵਿੱਚ ਕਈ ਜਿਹੜੀਆਂ ਕਾਉਂਟੀਜ਼ ਆ ਉੱਥੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ। ਕੱਲ ਵੀ ਆਪਾਂ ਦੱਸਿਆ ਸੀ, ਨੈਸ਼ਨਲ ਵੈਦਰ ਸਰਵਿਸ ਨੇ ਇਹ ਦੱਸਿਆ ਵੀ ਨੁਕਸਾਨ ਕਾਫੀ ਜ਼ਿਆਦਾ ਜਿਹੜਾ ਮਾਲੀ ਨੁਕਸਾਨ ਹੋ ਸਕਦਾ ਹੈਗਾ ਆ। ਤੇ ਉੱਥੇ ਜਿਹੜੀ ਆ ਨੈਸ਼ਨਲ ਗਾਰਡਸ ਵੀ ਬੁਲਾਏ ਗਏ ਹੈਗੇ ਆ। ਲਾਈਫ ਥ੍ਰੈਟਨਿੰਗ ਸਟਾਰਮ ਸਰਜ ਕਹਿੰਦੇ ਪਈ ਪੂਰੇ ਦਾ ਪੂਰਾ ਜਿਹੜਾ ਵੈਸਟ ਕੋਸਟ ਆ ਫਲੋਰੀਡਾ ਪੈਨਿਨਸੂਲਾ ਦਾ ਤੇ ਫਲੋਰੀਡਾ ਦਾ ਬਿਗ ਬੈਂਡ ਏਰੀਆ ਆ, ਉੱਥੇ ਡਿਕਲੇਅਰ ਕੀਤਾ ਗਿਆ ਉੱਥੇ ਆਊਗਾ। ਤੇ ਹਵਾ, ਮੀਂਹ, ਸਟਾਰਮ, ਸਾਰਾ ਕੁਛ ਜਿਹੜਾ ਇਕੱਠਾ ਹੋ ਕੇ ਇਹ ਜਿਹੜਾ ਐਡਾ ਵੱਡਾ ਜਿਹੜਾ ਤੂਫਾਨ ਆ ਉਹ ਬਣ ਰਿਹਾ ਹੈਗਾ। ਤੇ ਵਾਰਨਿੰਗ ਜਿਹੜੀ ਆ 36 ਘੰਟਿਆਂ ਦੇ ਲਈ ਜਿਹੜੀ ਦਿੱਤੀ ਗਈ ਹੈਗੀ ਆ। ਖਾਸ ਕਰਕੇ ਐਨਕਲੋਟੇ ਰਿਵਰ ਟੂ ਮੈਕਸੀਕੋ ਬੀਚ, ਕਾਬੋ ਕਟੂਚੇ ਟੂ ਟੋਲਮ ਜੋ ਮੈਕਸੀਕੋ ਵਾਲਾ ਏਰੀਆ ਹੈਗਾ ਉੱਥੇ, ਕਿਊਬਾ ਦੇ ਵਿੱਚ ਵੀ ਕਿਊਬਨ ਪ੍ਰੋਵਿੰਸ ਆਫ ਪਿਨਾਰ ਡੈਲ ਰੀਓ, ਇਹ ਸਾਰਾ ਜਿਹੜਾ ਏਰੀਆ ਆ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਣ ਦੇ ਜਿਹੜੀ ਸੰਭਾਵਨਾ ਹੈਗੀ ਆ। ਜਿਹੜੀ ਵੈਦਰ ਆ, ਮੌਸਮ ਆ, ਉਹ ਜਿਸ ਹਿਸਾਬ ਨਾਲ ਦੱਸਿਆ ਗਿਆ ਆ ਵੀ ਮੀਂਹ 6 ਤੋਂ ਲੈ ਕੇ 10 ਇੰਚ ਤੱਕ ਜਿਹੜਾ ਆ ਉਹ ਪੈ ਸਕਦਾ ਹੈ। ਬਿਲਕੁਲ। 67 ਦੇ ਵਿੱਚੋਂ 64 ਜਿਹੜੀਆਂ ਕਾਉਂਟੀਜ਼ ਆ ਫਲੋਰੀਡਾ ਦੇ ਵਿੱਚ, ਉਹਨਾਂ 'ਚ ਇੱਧਰ ਸਟਾਰਮ ਵਾਚ ਜਾਂ ਵਾਰਨਿੰਗਸ ਜਿਹੜੀਆਂ ਜਾਰੀ ਕੀਤੀਆਂ ਆ। ਹਰੀਕੇਨ ਹਲੀਨਾ, ਹੈਲਨ ਜਾਂ ਹਲੀਨਾ ਜੋ ਵੀ ਇਹਦਾ ਨਾਂ ਆ, ਜਿਸ ਤਰੀਕੇ ਨਾਲ ਬੋਲਦੇ, ਕੈਟਾਗਰੀ 1 ਹਰੀਕੇਨ ਆਲਰੇਡੀ ਬਣ ਚੁੱਕਾ ਆ। ਉੱਧਰ ਯੂਨੀਵਰਸਿਟੀ ਆਫ ਟੈਂਪਾ, ਉਹਨਾਂ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਨੂੰ ਛੱਡ ਕੇ ਜਾਣ ਦੇ ਲਈ ਆਖਿਆ ਆ। ਇਵੈਕੂਏਸ਼ਨ, ਮੈਂਡੇਟੋਰੀ ਇਵੈਕੂਏਸ਼ਨ ਆਰਡਰਸ ਹਿਲਸਬੋਰੋ ਕਾਉਂਟੀ ਦੇ ਅਧਿਕਾਰੀਆਂ ਨੇ
ਜਿਹੜੇ ਉਹ ਐਲਾਨ ਦਿੱਤੇ ਆ। ਟੈਂਪਾ ਬੇ ਏਰੀਏ ਦੇ ਵਿੱਚ ਕਹਿੰਦੇ ਆ ਵੀ ਇੱਥੇ ਇਸ ਟਾਈਮ ਬਹੁਤ ਡੇਂਜਰਸ ਖਤਰਨਾਕ ਜਿਹੜੀ ਸਟਾਰਮ ਸਰਜ ਆ ਉਹ ਆਊਗੀ, ਯਾਨੀ ਕਿ ਦਰਿਆ ਨੇ, ਸਮੁੰਦਰ ਨੇ ਜਿਹੜਾ ਉਹ ਇਲਾਕਿਆਂ ਦੇ ਵਿੱਚ ਚੜ੍ਹ ਕੇ ਆ ਜਾਣਾ। ਸੋ ਬਹੁਤ ਹੀ ਜ਼ਿਆਦਾ ਫਲੱਡਿੰਗ ਦੀ ਜਿਹੜੀ ਸੰਭਾਵਨਾ ਉੱਥੇ ਹੋਊਗੀ। ਸੋ ਕਹਿੰਦੇ ਵੀ ਅਸੀਂ ਉਮੀਦ ਕਰਦੇ ਹਾਂ, ਯੂਨੀਵਰਸਿਟੀ ਆਫ ਟੈਂਪਾ ਦੇ ਕਹਿੰਦੇ ਆ ਵੀ ਸੋਮਵਾਰ ਤੋਂ ਮੁੜ ਦੁਬਾਰਾ ਜਿਹੜਾ ਯੂਨੀਵਰਸਿਟੀ ਆ ਉਹ ਦੁਬਾਰਾ ਚਾਲੂ ਜਿਹੜੀ ਉਹ ਕਰ ਦਿੱਤੀ ਜਿਹੜੀ ਉਹ ਜਾਵੇ। ਸੋ ਐਕਸਟ੍ਰੀਮ ਫਲੈਸ਼ ਫਲੱਡਿੰਗ ਜਿਹੜੀਆਂ ਬਲੂ ਰਿਜ ਮਾਊਂਟੇਨਸ ਹੈਗੀਆਂ ਜਾਰਜੀਆ ਤੇ ਕੈਰੋਲੀਨਾਸ ਦੇ ਵਿੱਚ, ਉੱਥੇ ਜਿਹੜੀ ਆ ਸੰਭਾਵਨਾ ਜਿਹੜੀ ਜਤਾਈ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਪਹਿਲਾਂ ਜਿਹੜਾ ਸਟਾਰਮ ਸਿਸਟਮ ਆ ਇੱਕ ਡਿਫਰੈਂਟ ਜਿਹੜਾ ਉਹ ਚੱਲ ਰਿਹਾ ਸੀਗਾ, ਤੇ ਹੁਣ ਜਿਹੜਾ ਉਹ ਸਾਰੇ ਜਾਣੇ ਜਦੋਂ ਚੀਜ਼ਾਂ ਮਿਲ ਰਹੀਆਂ ਆ ਤੇ ਉਹਦੇ ਨਾਲ ਜਿਹੜੀ ਕਾਫੀ ਜ਼ਿਆਦਾ ਹੜ੍ਹਾਂ ਦੀ ਸੰਭਾਵਨਾ ਖਤਰਨਾਕ ਬਣੀ ਆ। ਸੋ ਸਟਾਰਮ ਸਰਜ ਦੇ ਵਿੱਚ ਫਲੋਰੀਡਾ ਦੇ ਜਿਹੜਾ ਬਿਗ ਬੈਂਡ ਏਰੀਆ ਜਿੱਦਾਂ ਤੁਸੀਂ ਦੱਸ ਰਹੇ ਸੀ ਵੀ 10 ਤੋਂ 15 ਫੁੱਟ ਤੱਕ ਜਿਹੜਾ ਪਾਣੀ ਆ ਉਹ ਚੜ੍ਹ ਕੇ ਇਸ ਦੇ ਵਿੱਚ ਆ ਜਾਣਾ ਆ। ਸੋ ਬਾਕੀ ਹੋਰ ਮੁਲਕਾਂ ਦੇ ਨਾਲ ਇੱਥੇ ਵੀ ਇਸ ਤਰੀਕੇ ਦੇ ਨਾਲ ਸਥਿਤੀ ਬਣੀ ਹੋਈ ਆ। ਉਧਰ ਰਾਸ਼ਟਰਪਤੀ ਬਾਈਡਨ ਨੇ ਫਲੋਰੀਡਾ ਦੇ ਲਈ ਜਿਹੜੀ ਐਮਰਜੈਂਸੀ ਡਿਕਲੇਰੇਸ਼ਨ ਆ ਉਸ ਨੂੰ ਅਪਰੂਵ ਕਰ ਦਿੱਤਾ ਆ ਇਸ ਹਰੀਕੇਨ ਦੇ ਲੈਂਡਫਾਲ ਤੋਂ ਪਹਿਲਾਂ ਹੀ। ਇਸ ਅਪਰੂਵਲ ਦੇ ਨਾਲ ਜਿਹੜੀ ਕੇਂਦਰੀ ਮਦਦ ਆ ਜੋ ਸਟੇਟ ਤੇ ਟ੍ਰਾਈਬਲ ਤੇ ਲੋਕਲ ਕਰ ਰਹੇ ਆ, ਉਹਦੇ ਨਾਲ ਉਹਨਾਂ ਨੂੰ ਐਕਸਟਰਾ ਜਿਹੜੀ ਆ ਉਹ ਮਿਲ ਜਾਊਗੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਫੀਮਾ, ਉਹ ਕਹਿੰਦੇ ਵੀ ਫੈਡਰਲ ਡਿਜ਼ਾਸਟਰ ਰਿਲੀਫ ਐਫਰਟਸ ਆ ਉਹਨਾਂ ਨੂੰ ਹੁਣ ਕੋਆਰਡੀਨੇਟ ਜਿਹੜਾ ਉਹ ਕਰਨਗੇ। ਸਾਰਾਸੋਟਾ ਕਾਉਂਟੀ ਦੇ ਅਧਿਕਾਰੀਆਂ ਦੇ ਨੇ ਜਦੋਂ ਕਹਿੰਦੇ ਵੀ ਲੈਵਲ ਏ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਤਾਂ ਉਸ ਤੋਂ ਬਾਅਦ ਦੇ ਵਿੱਚ ਬਾਈਡਨ ਹੁਣਾਂ ਦਾ ਜਿਹੜਾ ਅਪਰੂਵਲ ਆ ਉਹ ਆ ਚੁੱਕਾ ਹੈਗਾ ਆ। ਸੋ ਫਲੋਰੀਡਾ, ਪੈਨਹੈਂਡਲ, ਬਿਗ ਬੈਂਡ ਤੇ ਗਲਫ ਕੋਸਟ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਇਸ ਟਾਈਮ ਜਿਹੜੇ ਬਹੁਤ ਤੇਜ਼ ਮੀਂਹ, ਝੱਖੜ, ਹਨੇਰੀ ਦੇ ਨਾਲ ਜਿਹੜਾ ਸਟਾਰਮ ਸਰਜ ਆ ਉਸ ਦੀ ਸੰਭਾਵਨਾ ਜਿਹੜੀ ਉਹ ਹੋਊਗੀ, ਜਿਹਦੇ ਕਰਕੇ ਕਈ ਜਿੱਦਾਂ ਯੂਨੀਵਰਸਿਟੀ ਦੇ ਨਾਲ ਕਈ ਸਕੂਲਾਂ ਨੂੰ ਵੀ ਬੰਦ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਰੱਖਿਆ ਗਿਆ ਹੈਗਾ ਆ। ਸਟੇਟ ਆਫ ਐਮਰਜੈਂਸੀ ਆਲਰੇਡੀ ਜਿਹੜੇ ਗਵਰਨਰ ਆ ਉੱਥੋਂ ਦੇ ਡਿਸੈਂਟਸ ਆ ਉਹਨਾਂ ਨੇ ਡਿਕਲੇਅਰ ਕੀਤੀ ਹੈਗੀ ਆ। ਜੀ ਬਿਲਕੁਲ। ਹਰੀਕੇਨ ਹਲੀਨ ਇਹ ਜਿਹੜਾ ਪ੍ਰੋਨੰਸੀਏਸ਼ਨ ਹੈਗਾ, ਇੱਕ ਸਾਡੇ ਸਰੋਤੇ ਲਿਖ ਰਿਹਾ ਗਲੋਬਲ ਵਾਰਮਿੰਗ ਇਜ਼ ਫੇਕ। ਭਰਾਵਾ ਅਸੀਂ ਦੋਨੋਂ ਜਾਣੇ ਸਾਇੰਸ ਦੇ ਸਟੂਡੈਂਟ ਆ ਠੀਕ ਆ ਵੀ ਸਾਡਾ ਸ਼ੌਂਕ ਆ, ਅਸੀਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ, ਪਰ ਇਹ ਤਾਂ ਗੁਰਬਾਣੀ 'ਚ ਵੀ ਆਉਂਦਾ। ਤੁਸੀਂ ਹਿਸਾਬ ਲਾਓ ਵੀ ਕਿੰਨਾ ਜ਼ਿਆਦਾ ਜਿਹੜਾ ਆ ਕੁਦਰਤ ਦੇ ਨਾਲ ਇਨਸਾਨੀਅਤ ਨੇ ਖਿਲਵਾੜ ਹੋਇਆ ਪੂਰੀ ਦੁਨੀਆ ਦੇ ਵਿੱਚ। ਕਿੰਨੀ ਕੰਸਟਰਕਸ਼ਨ ਹੋਈ ਆ ਜੰਗਲਾਂ ਨੂੰ ਕੱਟ ਕੇ। ਸੋ ਇਹ ਸਾਰੇ ਦਾ ਜਿਹੜਾ ਅਸਰ ਆ ਉਹ ਪੈ ਰਿਹਾ ਹੈਗਾ, ਇਕੱਲਾ ਅਮਰੀਕਾ ਨਹੀਂ, ਪੂਰੀ ਦੁਨੀਆ ਦੇ ਵਿੱਚ ਇਹ ਕੁਝ ਜਿਹੜਾ ਵਾਪਰ ਰਿਹਾ ਹੈਗਾ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕੁਛ ਏਰੀਏ 'ਚ 10 ਤੋਂ 15 ਫੁੱਟ ਤੱਕ ਜਿਹੜੀ ਸਰਜ ਆ ਉਹ ਜਾਊਗੀ, ਕੁਛ ਏਰੀਏ ਦੇ ਵਿੱਚ 8 ਫੁੱਟ ਤੱਕ ਸਰਜ ਜਾਊਗੀ। ਨੈਸ਼ਨਲ ਹਰੀਕੇਨ ਸੈਂਟਰ ਵੱਲੋਂ ਇਹ ਕਿਹਾ ਗਿਆ ਵੀ 4 ਤੋਂ 8 ਇੰਚ ਐਵਰੇਜ ਲਗਭਗ ਸਾਰੇ ਏਰੀਏ 'ਚ ਮੀਂਹ ਪੈਣਾ ਆ, ਤੇ ਕਈ ਏਰੀਏ ਦੇ ਵਿੱਚ 12 ਇੰਚ ਤੱਕ ਮੀਂਹ ਪਊਗਾ। ਹੁਣ ਤੁਸੀਂ ਦੇਖੋ ਜਿੱਥੇ 1 ਫੁੱਟ ਮੀਂਹ ਪੈ ਜਾਊਗਾ ਤੇ ਉਹਦਾ ਜਿਹੜਾ ਅਸਰ ਆ ਉਹ ਕਿੰਨੀ ਕੁ ਜ਼ਿਆਦਾ ਜਿਹੜੀ ਫਲੱਡਿੰਗ ਹੋਊਗੀ। ਸੋ ਇਹਦੇ ਲਈ ਸਾਰੇ ਲੋਕ ਤਿਆਰ ਆ। ਫਲੋਰੀਡਾ ਦੇ ਗਵਰਨਰ ਵੀ, ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਜਿਹੜੀ ਹੁਣ ਹੈਲਪ ਭੇਜੀ ਹੈਗੀ ਆ। ਇਵੈਕੂਏਸ਼ਨ ਲਈ ਵੀ ਆਰਡਰ ਕੀਤੇ ਗਏ ਹੈਗੇ ਆ। ਬਹੁਤ ਸਾਰੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਵੀ ਫਲੋਰੀਡਾ 'ਚ ਰਹਿੰਦੇ ਆ। ਸਾਰਿਆਂ ਲਈ ਆਪਾਂ ਤਾਂ ਸਾਰਿਆਂ ਨੂੰ ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ। ਪਰ ਮੈਨੂੰ ਵੀ ਬਹੁਤ ਚਿਰ ਹੋ ਗਿਆ ਅਮਰੀਕਾ ਆਏ ਨੂੰ, ਹੁਣ 35-36 ਸਾਲ ਹੋ ਗਏ। ਮੈਂ ਦੇਖਿਆ ਵੀ ਪਿਛਲੇ ਸਮੇਂ 'ਚ ਜਿਸ ਤਰ੍ਹਾਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ, ਤੂਫਾਨ, ਝੱਖੜ, ਮੀਂਹ ਤੇ ਅੱਗਾਂ ਤੇ ਭੁਚਾਲ ਵੀ ਦੇਖ ਲਓ, ਇਹ ਬਹੁਤ ਜ਼ਿਆਦਾ ਜਿਹੜੇ ਵੱਧ ਰਹੇ ਹੈਗੇ ਆ ਪਿਛਲੇ ਸਾਲਾਂ ਨਾਲ। ਜੀ ਬਿਲਕੁਲ ਜੀ, ਅਸਰ ਜਿਹੜਾ ਇਸ ਚੀਜ਼ ਦੇ ਵਿੱਚ ਡੈਫੀਨੇਟਲੀ ਨਜ਼ਰ ਆ ਰਿਹਾ ਹੈਗਾ। ਇਜ਼ਰਾਈਲ ਤੇ ਲੈਬਨਾਨ ਦੇ ਦਰਮਿਆਨ, ਹਜ਼ਬੁੱਲਾ ਦੇ ਦਰਮਿਆਨ ਕਹਿ ਸਕਦੇ ਹਾਂ ਵੀ ਲੜਾਈ ਆ ਉਹ ਲਗਾਤਾਰ ਵੱਧਦੀ ਜਾ ਰਹੀ ਆ। ਉਸ ਨੂੰ ਡੀਐਸਕੇਲੇਟ ਕਰਨ ਦੀਆਂ ਕੋਸ਼ਿਸ਼ਾਂ ਵੈਸਟ ਦੇ ਦੁਆਰਾ ਤੇ ਹੋਰ ਮੁਲਕ ਦੇ ਦੁਆਰਾ ਬਿਆਨ ਦੇ ਕੇ ਜਿਹੜੀਆਂ ਜ਼ਰੂਰ ਕੀਤੀਆਂ ਜਾ ਰਹੀਆਂ। ਇਜ਼ਰਾਈਲ ਨੇ ਕਹਿੰਦੇ ਅੱਜ ਹਜ਼ਬੁੱਲਾ ਦੇ ਦੁਆਰਾ ਕੀਤੀ ਗਈ ਇੱਕ ਜਿਹੜੀ ਮਿਜ਼ਾਈਲ ਆ ਉਸ ਨੂੰ ਇੰਟਰਸੈਪਟ ਕੀਤਾ ਹੈਗਾ। ਕਹਿੰਦੇ ਵੀ ਹਿਜ਼ਬੁੱਲਾ ਦੇ ਦੁਆਰਾ ਇਹ ਇੱਕ ਅਨਪ੍ਰੈਸੀਡੈਂਟਡ ਏਡੀ ਵੱਡੀ ਜਿਹੜੀ ਮਿਜ਼ਾਈਲ ਜਿਹੜੀ ਉਹ ਛੱਡਣੀ ਆ, ਇਹ ਘੱਟ ਹੀ ਜਿਹੜੀ ਉਹ ਦੇਖੀ ਗਈ ਆ। ਕਹਿੰਦੇ ਵੀ ਜੇ ਇਹ ਆਇਰਨ ਡੋਮ ਇਸ ਨੂੰ ਰਸਤੇ ਵਿੱਚ ਨਾ ਨਸ਼ਟ ਕਰਦਾ ਤਾਂ ਇਹ ਇਜ਼ਰਾਈਲ ਦੇ ਕਾਫੀ ਅੰਦਰ ਤੱਕ ਜਾ ਕੇ
ਕਮਰਸ਼ੀਅਲ ਹਾਰਟਲੈਂਡ ਦੇ ਵਿੱਚ ਜਾ ਕੇ ਕਹਿੰਦੇ ਵੀ ਇਸ ਨੂੰ ਨੁਕਸਾਨ ਪਹੁੰਚਾ ਸਕਦੀ ਸੀ। ਤੈਲ ਅਵੀਵ ਅਤੇ ਜਿਹੜੀ ਨਤਨਿਆ ਕਰਕੇ ਜਿਹੜਾ ਇਲਾਕਾ ਆ, ਉੱਥੇ ਕਹਿੰਦੇ ਵੀ ਲੋਕ ਸਵੇਰੇ ਸਵੇਰੇ ਸਾਇਰਨ ਦੀ ਆਵਾਜ਼ ਦੇ ਨਾਲ ਜਿਹੜੇ ਉਹ ਉੱਠੇ ਹੈਗੇ ਆ। ਹਾਲ ਦੀ ਘੜੀ ਕਿਸੇ ਤਰੀਕੇ ਦੀ ਕੋਈ ਡੈਮੇਜ ਦੀ ਜਾਂ ਕਿਸੇ ਦੇ ਮਰਨ ਦੀ ਕੋਈ ਖਬਰ ਆ ਉਹ ਨਹੀਂ ਆ ਗਈ। ਕਦਰ 1 ਕਰਕੇ ਬਲਾਸਟਿਕ ਮਿਜ਼ਾਈਲ ਆ, ਇਜ਼ਰਾਈਲ ਦੀ ਇੰਟੈਲੀਜੈਂਸ ਸਰਵਿਸ ਦਾ ਹੈੱਡਕੁਆਟਰ ਜਿਹੜਾ ਮੁਸਾਦ ਦਾ ਆ, ਉੱਥੇ ਇਹਨਾਂ ਨੇ ਟਾਰਗੇਟ ਬਣਾ ਕੇ ਜਿਹੜੀ ਉਹ ਛੱਡੀ ਜਿਹੜੀ ਉਹ ਸੀਗੀ। ਸੋ ਕਹਿੰਦੇ ਵੀ ਪਹਿਲੀ ਬਲਾਸਟਿਕ ਮਿਜ਼ਾਈਲ ਆ ਉਹ ਹਜ਼ਬੁੱਲਾ ਦੇ ਦੁਆਰਾ ਲਾਂਚ ਕੀਤੀ ਗਈ ਆ ਇਜ਼ਰਾਈਲ ਦੇ ਜਿਹੜਾ ਉਹ ਵਿੱਚ। ਤੇ ਕਹਿੰਦੇ ਵੀ ਹਜ਼ਬੁੱਲਾ ਵਾਲੇ ਲਗਾਤਾਰ ਕਹਿ ਰਿਹਾ ਵੀ ਅਸੀਂ ਗਾਜ਼ਾ ਦੇ ਲੋਕਾਂ ਦੇ ਨਾਲ ਹੈਗੇ ਆ ਤੇ ਨਾਲ ਦੇ ਨਾਲ ਲੈਬਨਾਨ ਦੇ ਲੋਕਾਂ ਨੂੰ ਤੇ ਲੈਬਨਾਨ ਨੂੰ ਬਚਾਉਣ ਦੇ ਲਈ ਉਹ ਵਚਨਬੱਧ ਨੇ। ਸੋ ਕਹਿੰਦੇ ਵੀ ਤੈਲ ਅਵੀਵ ਦੇ ਨਜ਼ਦੀਕ ਇਹ ਜਿਹੜੀ ਮਿਜ਼ਾਈਲ ਇੰਟਰਸੈਪਟ ਕੀਤੀ ਗਈ ਹੈ ਜਿੱਥੇ 4 ਮਿਲੀਅਨ ਲੋਕ ਰਹਿੰਦੇ ਹੈਗੇ ਆ। ਸੋ ਕਹਿੰਦੇ ਵੀ ਫਸਟ ਟਾਈਮ ਹੋਇਆ ਆ ਵੀ ਪਹਿਲਾਂ ਰਾਕਟ ਲਾਂਚਰ ਤੇ ਹੋਰ ਇਦਾਂ ਦੀਆਂ ਛੋਟੀਆਂ ਜਿਹੜੀਆਂ ਮਿਜ਼ਾਈਲਸ ਆ ਉਹ ਤਾਂ ਡੈਫੀਨੇਟਲੀ ਕਈ ਵਾਰ ਇੱਕ ਦੂਜੇ ਦੇ ਉੱਤੇ ਜਿਹੜੇ ਹਿੱਸ ਸੁੱਟ ਚੁੱਕੇ ਆ, ਪਰ ਹਜ਼ਬੁੱਲਾ ਦੁਆਰਾ ਬਲਾਸਟਿਕ ਮਿਜ਼ਾਈਲ ਦੀ ਵਰਤੋਂ ਜਿਹੜੀ ਆ ਉਹ ਪਹਿਲੀ ਵਾਰ ਕੀਤੀ ਗਈ ਹੈਗੀ ਆ। ਲਬਨਾਨ ਦੇ ਵਿੱਚ ਬੁੱਧਵਾਰ ਨੂੰ ਘੱਟੋ ਘੱਟ 51 ਜਾਣਿਆਂ ਦੀਆਂ ਹੋਰ ਮੌਤਾਂ ਰਿਪੋਰਟ ਕੀਤੀਆਂ ਗਈਆਂ ਆ। ਇਜ਼ਰਾਈਲ ਦੀ ਮਿਲਟਰੀ ਨੇ ਦੱਸਿਆ ਵੀ 280 ਹਜ਼ਬੁੱਲਾ ਦੇ ਟਾਰਗੇਟਸ ਦੇ ਉੱਤੇ ਉਹਨਾਂ ਨੇ ਬੁੱਧਵਾਰ ਨੂੰ ਜਿਹੜੇ ਉਹ ਹਮਲੇ ਕੀਤੇ ਸੀ। 40 ਜਿਹੜੇ ਪ੍ਰੋਜੈਕਟਾਈਲ ਆ ਉਹ ਲੈਬਨਾਨ ਤੋਂ ਜਿਹੜੇ ਉਹ ਕ੍ਰਾਸ ਹੋ ਕੇ ਇਜ਼ਰਾਈਲ ਦੇ ਵੱਲ ਨੂੰ ਜਿਹੜੇ ਉਹ ਪਹੁੰਚੇ ਸੀ, ਜਿਨ੍ਹਾਂ ਚੋਂ ਕਈਆਂ ਨੂੰ ਰਾਹ ਦੇ ਵਿੱਚ ਹੀ ਜਿਹੜਾ ਉਹ ਨਸ਼ਟ ਕਰ ਦਿੱਤਾ ਗਿਆ। ਹਾਲ ਦੀ ਘੜੀ ਕੋਈ ਇੰਜਰੀ ਜਿਹੜੀ ਆ ਉਹ ਰਿਪੋਰਟ ਨਹੀਂ ਆਈ ਹੈਗੀ। 60,000 ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਇਜ਼ਰਾਈਲ ਦੇ ਉੱਤਰੀ ਜਿਹੜੇ ਉਹ ਇਲਾਕਿਆਂ ਦੇ ਵੱਲ ਦੇ ਵਿੱਚੋਂ। ਅਤੇ ਇਜ਼ਰਾਈਲ ਕਹਿੰਦਾ ਵੀ ਜਿਹੜੀ ਫਾਈਟਿੰਗ ਆ ਉਨੀ ਦੇਰ ਤੱਕ ਜਾਰੀ ਰਹੇਗੀ ਜਿੰਨੀ ਦੇਰ ਤੱਕ ਇੱਥੇ ਰਹਿਣ ਵਾਲੇ ਲੋਕਾਂ ਦੇ ਵਾਪਸ ਆਉਣ ਨੂੰ ਲੈ ਕੇ ਜਿਹੜੀ ਆ ਉਹ ਸੇਫਟੀ ਜਿਹੜੀ ਉਹ ਨਹੀਂ ਬਣ ਜਾਂਦੀ ਹੈਗੀ। ਸੋ ਗਾਜ਼ਾ ਦੇ ਵਿੱਚ ਹਜ਼ਾਰਾਂ ਹੀ ਲੋਕਾਂ ਦੀ ਮੌਤ ਤੋਂ ਬਾਅਦ ਚ, ਉੱਥੇ ਕਤਲੇਆਮ ਤੋਂ ਬਾਅਦ ਚ ਹੁਣ ਜਿਹੜਾ ਇਜ਼ਰਾਈਲ ਦਾ ਰੁੱਖ ਆ ਉਹ ਲੈਬਨਾਨ ਵੱਲ ਨੂੰ ਹੋਇਆ ਹੈ ਜੀ। ਬੜੀ ਮਾੜੀ ਸਿਚੁਏਸ਼ਨ ਬਣੀ ਹੋਈ ਆ। 60,000 ਤੋਂ ਵੱਧ ਲੋਕਾਂ ਨੂੰ ਜਿਹੜਾ ਇਵੈਕੂਏਟ ਉੱਥੋਂ ਕੀਤਾ ਗਿਆ ਹੈਗਾ ਉਸ ਏਰੀਏ ਦੇ ਵਿੱਚ ਜਿੱਥੇ ਬੰਬਾਰਡਮੈਂਟ ਆਲਰੇਡੀ ਸ਼ੁਰੂ ਹੋ ਚੁੱਕੀ ਆ। ਜਿਹੜੀ ਹਸਪਤਾਲਾਂ ਦੀ ਕੰਡੀਸ਼ਨ ਆ ਉਹ ਆਲਰੇਡੀ ਕਹਿੰਦੇ ਬੈਡ ਹੋਣੀ ਸ਼ੁਰੂ ਹੋ ਗਈ ਆ। ਦਵਾਈਆਂ ਆਲਰੇਡੀ ਘਟਣੀਆਂ ਸ਼ੁਰੂ ਹੋ ਗਈਆਂ। 550 ਐਗਜ਼ੈਕਟਲੀ 558 ਲੋਕ CNN ਦੇ ਮੁਤਾਬਕ ਮਾਰੇ ਜਾ ਚੁੱਕੇ ਹੈਗੇ ਆ, ਜਿਨ੍ਹਾਂ 'ਚ 50 ਬੱਚੇ ਸੀ ਤੇ 94 ਜਿਹੜੀਆਂ ਲੇਡੀਜ਼ ਸੀਗੀਆਂ, ਬੀਬੀਆਂ ਸੀਗੀਆਂ। ਲੈਬਨਾਨ ਦੇ ਹੈਲਥ ਮਿਨਿਸਟਰ ਫਰੀਆਸ ਅਵੇਦ ਇਹ ਉਹਨਾਂ ਨੇ ਦੱਸਿਆ। ਇਸ ਤੋਂ ਬਿਨਾਂ 2000 ਤੋਂ ਵੱਧ ਲੋਕ ਜਿਹੜੇ ਆ ਉਹ ਫੱਟੜ ਹੋ ਚੁੱਕੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੱਲ ਸ਼ਾਮੀ ਇੱਕ ਸਟੇਟਮੈਂਟ ਜਾਰੀ ਕੀਤੀ ਆ ਵੀ ਜੇ ਜੌਨ ਡੀਅਰ ਜਿਹੜੇ ਟਰੈਕਟਰਾਂ ਵਾਲੀ ਕੰਪਨੀ ਆ, ਇਹਨਾਂ ਨੇ ਆਪਣੀ ਪ੍ਰੋਡਕਸ਼ਨ ਮੈਕਸੀਕੋ ਨੂੰ ਮੂਵ ਕਰ ਲਈ ਤੇ ਮੈਂ ਪ੍ਰੈਜ਼ੀਡੈਂਟ ਬਣਦਾ ਆ ਤੇ 200% ਟੈਰਿਫ ਆ ਇਹਦੇ ਉੱਤੇ ਲਾਇਆ ਜਾਊਗਾ। ਸੋ ਇਹ ਉਹਨਾਂ ਨੇ ਸਟੇਟਮੈਂਟ ਉਸ ਟਾਈਮ ਦੇ ਉੱਤੇ ਦਿੱਤੀ ਆ ਜਿਸ ਟਾਈਮ ਦੇ ਉੱਤੇ ਜੌਨ ਡੀਅਰ ਦੇ ਜਿਹੜੇ ਪਲਾਂਟ ਹੈਗੇ ਆਇਓਵਾ ਸਟੇਟ ਦੇ ਵਿੱਚ। ਤੁਹਾਨੂੰ ਪਤਾ ਵੀ ਆਇਓਵਾ 'ਚ ਵੀ ਖੇਤੀਬਾੜੀ ਬਹੁਤ ਹੁੰਦੀ ਆ, ਕੈਲੀਫੋਰਨੀਆ 'ਚ ਵੀ ਬਹੁਤ ਹੁੰਦੀ ਆ, ਤੇ ਉੱਥੇ ਉਹਨਾਂ ਨੇ ਲੋਕਾਂ ਨੂੰ ਕਈਆਂ ਨੂੰ ਲੇ ਆਫ ਕਰਤਾ ਤੇ ਅਨਾਊਂਸ ਕਰਤਾ ਵੀ ਅਸੀਂ ਆਪਣੀ ਜਿਹੜੀ ਪ੍ਰੋਡਕਸ਼ਨ ਆ ਪ੍ਰੋਡਕਸ਼ਨ ਫੈਕਟਰੀਜ਼ ਆ ਉਹ ਮੈਕਸੀਕੋ ਨੂੰ ਮੂਵ ਕਰ ਲਾਂਗੇ। ਹੁਣ ਆਇਓਵਾ ਸਟੇਟ ਇਲੈਕਸ਼ਨ ਦੇ ਲਈ ਵੀ ਬੜੀ ਇੰਪੋਰਟੈਂਟ ਹੈਗੀ ਆ, ਈਵਨ ਦੋ ਪੋਪੂਲੇਸ਼ਨ ਬੜੀ ਘੱਟ ਹੈਗੀ ਆ। ਤੇ ਉਸ ਸੰਬੰਧ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਸਟੇਟਮੈਂਟ ਜਾਰੀ ਕੀਤੀ ਵੀ ਜੇ ਕੰਮ ਤੁਸੀਂ ਕੀਤਾ ਤੇ ਤੁਹਾਡੇ ਤੇ 200% ਟੈਕਸ ਟੈਰਿਫ ਜਿਹੜਾ ਐਕਸਟਰਾ ਲਾਇਆ ਜਾਊਗਾ। ਤੇ ਜੌਨ ਡੀਅਰ ਦੇ ਜਿਹੜੇ ਸਟਾਕ ਆ ਉਹ ਆਫਟਰ ਆਵਰ ਦੇ ਵਿੱਚ 1.6% ਜਿਹੜੇ ਥੱਲੇ ਡਿੱਗ ਪਏ ਕਲੋਜ਼ਿੰਗ ਬੈਲ ਤੋਂ ਬਾਅਦ। ਸੋ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਹੁਣ ਅਮਰੀਕਾ ਦੀਆਂ ਉਹ ਚਾਈਨਾ ਨਾਲੋਂ ਮੈਕਸੀਕੋ ਦੇ ਵਿੱਚ ਮੂਵ ਹੋ ਰਹੀਆਂ, ਬਹੁਤ ਸਾਰੀਆਂ ਵੀਅਤਨਾਮ 'ਚ ਮੂਵ ਹੋ ਰਹੀਆਂ। ਹਾਲਾਂਕਿ ਚਾਈਨਾ ਵਾਲੇ ਹੀ ਉੱਥੇ ਜਿਹੜਾ ਉਹ ਕੰਮਕਾਰ ਕਰ ਰਹੇ ਹੈਗੇ ਆ। ਕੁਛ ਜਿਹੜੇ ਬਿਜ਼ਨੈਸਿਸ ਆ ਉਹ ਇੰਡੀਆ ਦੇ ਵਿੱਚ ਵੀ ਮੂਵ ਹੋ ਰਹੇ ਹੈਗੇ ਆ। ਪ੍ਰਾਈਮ ਮਿਨਿਸਟਰ ਮੋਦੀ ਹੁਣੀ ਆਏ ਆ। ਅਗਲੀਆਂ ਖਬਰਾਂ 'ਚ ਆਪਾਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਵੀ ਕਿੰਨੇ ਕੁ CEO ਦੇ ਨਾਲ ਕੰਪਨੀਆਂ ਦੇ ਨਾਲ ਮਿਲ ਕੇ ਗਏ ਆ, ਕਿਹੜੇ ਬਿਜ਼ਨਸ ਉਹ ਲੈ ਕੇ ਗਏ ਹੈਗੇ ਆ। ਹਾਲਾਂਕਿ ਆਪਾਂ ਡਿਫਰੈਂਟ ਸੋਚਦੇ ਆ ਵੀ ਇਸ ਤਰ੍ਹਾਂ ਹੋਇਆ ਜੀ ਉੱਥੇ ਮੋਦੀ ਸਾਹਿਬ ਦੀ ਉਹਨਾਂ ਦੇ ਨਾਲ ਆਹ ਗੱਲਬਾਤ ਕੋਈ ਨਹੀਂ ਹੋਈ ਹੈਗੀ। ਉਹ ਆਪਾਂ ਅਗਲੀਆਂ ਖਬਰਾਂ ਸਾਂਝੀਆਂ ਕਰਾਂਗੇ। ਪਰ ਇਸ ਸੰਬੰਧ ਦੇ ਵਿੱਚ
ਟਰੰਪ ਹੋਣੀ ਆ ਉਹ ਕਹਿੰਦੇ ਵੀ ਮੈਂ ਕਿਸਾਨਾਂ ਦੇ ਨਾਲ ਖੜਾ ਆ, ਤੇ ਨਾਲ ਜਿਹੜੇ ਮੈਨੂਫੈਕਚਰਿੰਗ ਦੀਆਂ ਜੌਬਸ ਕਰਦੇ ਸੀ। ਸੋ ਜੌਨ ਡੀਅਰ ਨੂੰ ਜਿਹੜੀ ਆਪਣੀ ਕੰਪਨੀ ਆ ਉਹ ਸਿਰਫ ਇਕੱਲੇ ਪ੍ਰੋਫਿਟ ਕਰਕੇ ਮੈਕਸੀਕੋ 'ਚ ਮੂਵ ਨਹੀਂ ਕਰਨੀ ਚਾਹੀਦੀ ਹੈਗੀ। ਹਾਲਾਂਕਿ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਦੇ ਟਰੰਪ ਹੋਣਾ ਦੇ ਜਿਹੜੀ ਬੇਟੀ ਹੈਗੀ ਆ ਇਵਾਂਕਾ ਟਰੰਪ, ਉਹਨਾਂ ਦੇ ਜਿਹੜੇ ਕਲੋਥਿੰਗ ਦੇ ਕਈ ਬਿਜ਼ਨੈਸਿਸ ਹੈਗੇ ਆ ਉਹ ਚਾਈਨਾ ਤੋਂ ਆਉਂਦੇ ਆ, ਹਨਾ। ਸੋ ਇਹ ਸਾਰਾ ਕੁਛ ਆ, ਪਰ ਇਸ ਇਸ਼ੂ ਦੇ ਉੱਤੇ ਉਹ ਖੜੇ ਹੈਗੇ ਆ ਭਈ ਤੁਹਾਨੂੰ ਇੱਥੇ ਹੀ ਜਿਹੜੀ ਪ੍ਰੋਡਕਸ਼ਨ ਆ ਕਰਨੀ ਚਾਹੀਦੀ ਆ। ਇਹੀ ਨਹੀਂ ਹਰਜੋਤ ਸਿੰਘ ਜੀ, ਉਹ ਕਹਿੰਦੇ ਵੀ ਮੈਂ ਸਾਰੀਆਂ ਚੀਜ਼ਾਂ ਦੇ ਉੱਤੇ ਟੈਰਿਫ ਲਾ ਦਿੰਦਾ। ਟੈਰਿਫ ਲਾਉਣ ਦੇ ਨਾਲ ਜੇ ਆਮ ਲੋਕਾਂ ਦੇ ਨਾਲ ਖੜੇ ਆ ਤਾਂ ਫਿਰ ਭਾਈ ਨੁਕਸਾਨ ਤੇ ਆਮ ਲੋਕਾਂ ਦਾ ਹੀ ਜਿਹੜਾ ਹੋਣਾ ਆ। ਟੈਰਿਫ ਲਾਉਣ ਦੇ ਨਾਲ ਹੁੰਦਾ ਤਾਂ ਕੁਛ ਨਹੀਂ ਆ, ਸਾਰੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਤੇ ਭਾਰ ਜਿਹੜਾ ਉਹ ਖਪਤਕਾਰ ਦੇ ਉੱਤੇ ਜਿਹੜਾ ਉਹ ਪਹੁੰਚਦਾ ਆ। ਇੱਥੋਂ ਤੱਕ ਕਿ ਇਹਨਾਂ ਦੀ ਆਪਣੀ ਪਾਰਟੀ ਦੇ ਹੀ ਜਿਹੜੇ ਕਈ ਲੋਕ ਆ ਉਹ ਇੰਨੇ ਜ਼ਿਆਦਾ ਟੈਰਿਫਸ ਦੇ ਹੱਕ ਦੇ ਵਿੱਚ ਨਹੀਂ ਆ। ਇਹਨਾਂ ਨੇ ਰੀਸੈਂਟਲੀ ਜਿਹੜੀ ਆ ਇਕੋਨਮੀ ਦੇ ਉੱਤੇ ਗੱਲਬਾਤ ਕਰਦੇ ਹੋਏ ਕਿਹਾ ਵੀ ਮੈਂ ਜਿਹੜੀਆਂ ਸੈਂਕਸ਼ਨਸ ਆ ਉਹ ਹਟਾ ਦੇਣਾ ਚਾਹੁੰਦਾ ਆ ਰੂਸ ਦੇ ਉੱਤੋਂ ਵੀ। ਸੋ ਹੁਣ ਰੂਸ ਨੂੰ ਤਾਂ ਫਾਇਦਾ ਹੀ ਹੋਊਗਾ ਜੇ ਟਰੰਪ ਹੁਣੀ ਆਉਂਦੇ ਆ, ਵੀ ਇਸ ਟਾਈਮ ਉਹਨਾਂ ਨੂੰ ਅਲੱਗ ਥਲੱਗ ਕਰਨ ਦੀ ਜਿਹੜੀ ਆ ਕੋਸ਼ਿਸ਼ ਆ ਉਹ ਚੱਲ ਰਹੀ ਆ। ਪਰ ਟਰੰਪ ਹੁਣੀ ਕਹਿ ਰਿਹਾ ਵੀ ਆਪਾਂ ਤੁਹਾਨੂੰ ਕੋਈ ਨਹੀਂ ਖੁੱਲਾ ਹੱਥ ਵੀ ਜਿਹੜਾ ਇਵੈਂਚੁਅਲੀ ਉਹ ਦੇ ਦੇਵਾਂਗੇ। ਸੋ ਜੌਨ ਡੀਅਰ ਹੁਣ ਇੱਕ ਵਾਰੀ ਫੇਰ ਕਹਿ ਲਓ ਵੀ ਉਹਨਾਂ ਦੇ ਮੈਕਸੀਕੋ ਮੈਨੂਫੈਕਚਰਿੰਗ ਪਲਾਂਟ ਦੇ ਵਿੱਚ ਜਾਣ ਦੇ ਨਾਲ ਇਹ ਚੀਜ਼ ਹੋਈ ਆ। ਬਹੁਤ ਸਾਰੀਆਂ ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂ ਆ ਉਹ ਮੈਕਸੀਕੋ ਦਾ ਰਾਹ ਵਰਤਦੀਆਂ ਆ, ਕਿਉਂਕਿ ਇਹਨਾਂ ਦੇ ਜਿਹੜੀ ਨਾਫਟਾ ਬਣੀ ਆ ਉਹਨਾਂ ਦੀ ਜਿਹੜੀ ਆਪਸ ਦੇ ਵਿੱਚ ਸੰਧੀ ਆ ਉਹਦੇ ਨਾਲ ਜਿਹੜੇ ਟੈਰਿਫਸ ਨੂੰ ਲੈ ਕੇ ਹੀ ਬਚਾਅ ਹੁੰਦਾ ਹੈ। ਬਹੁਤ ਸਾਰੀਆਂ ਕੰਪਨੀਆਂ ਨੇ ਆਪਣੇ ਜਿਹੜੇ ਪਲਾਂਟ ਆ ਇੱਥੋਂ ਚੱਕ ਕੇ ਬਾਰਡਰ ਵਾਲੇ ਜਿਹੜੇ ਸੂਬੇ ਦੇ ਵਿੱਚ ਕਹਿ ਲਓ ਵੀ ਬਾਰਡਰ ਦੇ ਪਰਲੇ ਪਾਸੇ ਜਿਹੜੇ ਉਹਨਾਂ ਨੇ ਇਸੇ ਲਈ ਲਾਏ ਆ ਵੀ ਉਧਰੋਂ ਉੱਥੇ ਇੱਕ ਤਾਂ ਉਹਨਾਂ ਨੂੰ ਲੇਬਰ ਸਸਤੀ ਆ ਤੇ ਉਹ ਚੀਜ਼ਾਂ ਜਿਹੜੀਆਂ ਸਸਤੀਆਂ ਮਿਲਦੀਆਂ ਸਸਤੇ ਭਾਅ ਤੇ ਬਣਾ ਕੇ ਤੇ ਅਮਰੀਕਾ ਦੇ ਵਿੱਚ ਪੂਰੇ ਭਾਅ ਦੇ ਉੱਤੇ ਵੇਚਦੇ ਹੈਗੇ ਆ। ਸੋ ਇਹਦੇ ਨਾਲ ਹੁਣ ਕਿੱਦਾਂ ਦਾ ਫਰਕ ਜਿਹੜਾ ਉਹ ਪਊਗਾ, ਇਹ ਜਿਹੜੀ ਉਹ ਦੇਖਣ ਵਾਲੀ ਜਿਹੜੀ ਗੱਲ ਹੈਗੀ ਆ। ਐਕਸਪਰਟਸ ਇਹ ਮੰਨਦੇ ਆ ਵੀ ਟੈਰਿਫ ਦੇ ਨਾਲ ਜਿਹੜੇ ਯੂਐਸ ਮੈਕਸੀਕੋ ਦੇ ਰਿਲੇਸ਼ਨ ਆ ਉਹਨਾਂ ਦੇ ਵਿੱਚ ਨੁਕਸਾਨ ਜਿਹੜਾ ਉਹ ਆ ਸਕਦਾ ਆ ਤੇ ਇਹਨਾਂ ਟੈਰਿਫਸ ਦਾ ਜਿਹੜਾ ਭਾਰ ਆ ਇਵੈਂਚੁਅਲੀ ਖਪਤਕਾਰ ਕੰਜ਼ਿਊਮਰ ਨੂੰ ਹੀ ਜਿਹੜਾ ਉਹ ਝੱਲਣਾ ਪਊਗਾ। ਤੇ ਕਈ ਤਾਂ ਇਹ ਵੀ ਕਹਿੰਦੇ ਆ ਵੀ ਇਹ ਚੀਜ਼ ਫਿਜ਼ੀਬਲ ਹੀ ਨਹੀਂ ਆ, ਇਹ ਹੋ ਹੀ ਨਹੀਂ ਸਕਦੀ ਹੈਗੀ। ਜੌਨ ਡੀਅਰ ਨੇ ਅਨਾਉਂਸ ਕੀਤਾ ਸੀਗਾ ਵੀ ਉਹ ਆਪਣੀ ਕੁਛ ਜਿਹੜੀ ਪ੍ਰੋਡਕਸ਼ਨ ਆ ਜੂਨ ਮਹੀਨੇ ਦੇ ਵਿੱਚ ਮੈਕਸੀਕੋ 'ਚ ਮੂਵ ਕਰਨ ਜਾ ਰਹੇ ਆ ਇੱਥੇ ਜਿਹੜੀਆਂ ਲੇ ਆਫਸ ਤੋਂ ਬਾਅਦ ਦੇ ਵਿੱਚ। ਸੋ ਇਹ ਵੀ ਇੱਕ ਜਿਹੜਾ ਹਰਜੋਤ ਸਿੰਘ ਜੀ ਇਸ ਵਾਰ ਟਾਕਿੰਗ ਪੁਆਇੰਟ ਇਲੈਕਸ਼ਨ ਦੇ ਵਿੱਚ ਜਿਹੜਾ ਟੈਰਿਫ ਨੂੰ ਲੈ ਕੇ ਆ ਉਹ ਜਿਹੜਾ ਉਹ ਰਹਿਣ ਵਾਲਾ ਆ। ਟੈਰਿਫ ਦਾ ਮਸਲਾ ਜਦੋਂ ਟਰੰਪ ਹੁਣੀ ਆਏ ਸੀ ਪਹਿਲੇ ਆਪਣੇ ਕਾਰਜਕਾਲ ਦੇ ਵਿੱਚ ਚਾਈਨਾ ਦੇ ਬਹੁਤ ਸਾਰੇ ਸਮਾਨ ਦੇ ਉੱਤੇ ਜਾਂ ਸਟੀਲ ਦੇ ਉੱਤੇ ਖਾਸ ਕਰਕੇ ਲਾਇਆ, ਫਿਰ ਇਵੈਂਚੁਅਲੀ ਜਿਹੜੇ ਬਾਈਡਨ ਹੁਣਾਂ ਨੇ ਵੀ ਉਸੇ ਚੀਜ਼ ਨੂੰ ਬਰਕਰਾਰ ਜਿਹੜਾ ਉਹ ਰੱਖਿਆ। ਸੋ ਹੁਣ ਦੇਖੋ ਵੀ ਇਸ ਤਰੀਕੇ ਦੇ ਨਾਲ ਕੀ ਇਹ ਪ੍ਰੋਡਕਸ਼ਨ ਨੂੰ ਰੋਕ ਪਾਉਣਗੇ ਅਮਰੀਕਾ ਤੋਂ ਬਾਹਰ ਜਾਣ ਦੇ ਵਿੱਚ ਜਾਂ ਨਹੀਂ। ਇਹ ਚੇਤਾਵਨੀ ਦੇ ਨਾਲ ਡਰ ਦੇ ਨਾਲ ਜੌਨ ਡੀਅਰ ਇਦਾਂ ਦੇ ਕਦਮ ਚੱਕਣ ਤੋਂ ਵਾਪਸ ਹੁੰਦਾ ਆ ਜਾਂ ਨਹੀਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਹਰਜੋਤ ਸਿੰਘ ਜੀ, ਸੋ ਪੋਲੀਟੀਕਲੀ ਜਿਹੜੇ ਮੈਕਸੀਕੋ ਦੇ ਨਾਲ ਰਿਲੇਸ਼ਨ ਆ ਅਮਰੀਕਾ ਦੇ ਲੱਗਦਾ ਨਹੀਂ ਆਉਣ ਵਾਲੇ ਸਮੇਂ 'ਚ ਵਾਲੇ ਗੁੱਡ ਰਹਿਣਗੇ। ਨਵੀਂ ਇਲੈਕਟਡ ਜਿਹੜੀ ਪ੍ਰੈਜ਼ੀਡੈਂਟ ਹੈਗੀ ਆ ਉਹ ਕਾਫੀ ਖੱਬੇ ਵਿਚਾਰਾਂ ਦੀ ਆ। ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਰਸ਼ੀਆ ਨੇ ਆਪਣੇ ਡਿਪਲੋਮੈਟ ਜਿਹੜੇ ਯੂਰਪ ਦੇ ਕਈ ਮੁਲਕਾਂ ਨੇ ਕੱਢ ਦਿੱਤੇ ਆ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਜਿਹੜਾ ਭੇਜ ਦਿੱਤਾ ਆ। ਆਪਣੇ ਜਿਹੜੀ ਮੈਕਸੀਕੋ 'ਚ ਰਸ਼ੀਆ ਦੀ ਐਮਬੈਸੀ ਆ ਤੇ ਇਹ ਵੀ ਚਾਰजेस ਲੱਗ ਰਹੇ ਆ ਵੀ ਉਹ ਯੂਐਸਏ ਦੇ ਵਿੱਚ ਜਿਹੜੀ ਇੱਕ ਕਿਸੇ ਨਾ ਕਿਸੇ ਤਰ੍ਹਾਂ ਨਾਲ ਆਪਣੀ ਸੂਈ ਉਹ ਕਰ ਰਹੇ ਆ, ਇੱਥੋਂ ਪਤਾ ਜਸੂਸੀ ਕਰ ਰਹੇ ਹੈਗੇ ਆ ਕਿੱਥੇ ਕੀ ਹੋ ਰਿਹਾ ਹੈਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਬਹੁਤ ਵੱਡਾ ਇਸ਼ੂ ਬਣ ਜਾ ਰਿਹਾ ਆ। ਦੂਸਰੇ ਪਾਸੇ ਆਪਣਾ ਗੁਆਂਢੀ ਮੁਲਕ ਕੈਨੇਡਾ ਉਹ ਪਤਾ ਨਹੀਂ ਕਾਹਤੇ ਸੁੱਤੇ ਪਏ ਆ, ਇੰਨੀ ਜ਼ਿਆਦਾ ਉਹਨਾਂ ਦੇ ਕੋਲ ਯੰਗ ਲੇਬਰ ਹੈਗੀ ਆ, ਜਵਾਨ ਜਿਹੜੇ ਬੱਚੇ ਪੜ੍ਹਨ ਆਏ ਆ ਜਾਂ ਹੋਰ। ਜੇ ਉਹ ਅਮਰੀਕਾ ਵਾਲਿਆਂ ਨੂੰ ਕਹਿਣ ਭਈ ਸਾਡੇ ਇੱਥੇ ਫੈਕਟਰੀਆਂ ਲਾਓ ਤੇ ਅਮਰੀਕਾ ਵਾਲੇ ਵੀ ਲਾ ਸਕਦੇ, ਪਰ ਉਹ ਵੀ ਹੁਣ ਪਤਾ ਨਹੀਂ ਕੀ ਚੱਕਰ ਇਹਨਾਂ ਦਾ ਚੱਲ ਰਿਹਾ ਹੈਗਾ। ਹਾਲਾਂਕਿ ਕੈਨੇਡਾ ਦੇ ਨਾਲ ਬਹੁਤ ਗੁੱਡ ਰਿਲੇਸ਼ਨ ਹੋਣੇ ਚਾਹੀਦੇ ਹੈਗੇ ਇਸ ਇਸ਼ੂ ਦੇ ਉੱਤੇ। ਜੀ ਹੁਣ ਤਾਂ ਅਮਰੀਕਾ ਵੱਲ ਵੇਖਦੇ ਹੋਏ ਤਾਂ ਚੀਨ ਨੇ ਵੀ ਚਾਈਨਾ ਦੇ ਜਿਹੜੇ ਸਮਾਨ ਦੇ ਉੱਤੇ ਟੈਰਿਫ ਲਾਉਣੇ ਸ਼ੁਰੂ ਕੀਤੇ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਉਹਨਾਂ ਦੀ ਵੀ ਲੋਕਲ ਇੰਡਸਟਰੀ ਦਾ ਭੱਠਾ ਜਿਹੜਾ ਆ ਉੱਥੋਂ ਸਸਤੇ ਆਏ ਮਾਲ ਨੇ ਜਿਹੜਾ ਉਹ ਬਿਠਾ ਦਿੱਤਾ ਆ। ਸੋ ਲੋਕ ਮਹਿੰਗੀਆਂ ਚੀਜ਼ਾਂ ਖਰੀਦਣਗੇ ਕਿ ਨਹੀਂ, ਇਹ ਇਵੈਂਚੁਅਲੀ ਜਿਹੜਾ ਦੇਖਣ ਵਾਲੀ ਗੱਲ ਹਰਜੋਤ ਸਿੰਘ ਜੀ ਰਹੇਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਇਦਾਂ ਲੱਗਦੀ ਆ ਵੀ ਜਿੱਦਾਂ ਮੂਵੀ ਦੇ ਵਿੱਚੋਂ ਨਿਕਲੀ ਹੋਵੇ, ਪਰ ਇਦਾਂ ਦੀਆਂ ਚੀਜ਼ਾਂ ਵਾਪਰਦੀਆਂ ਨੇ।
ਐਲਏ ਲਾਸ ਐਂਜਲਸ ਦੇ ਵਿੱਚ ਐਮਟੀਏ ਦੀ ਜਿਹੜੀ ਬੱਸ ਆ ਉਸ ਨੂੰ ਇੱਕ ਬੰਦੇ ਨੇ ਦੇਰ ਰਾਤ ਕੱਲ ਜਿਹੜਾ ਉਹ ਹਾਈਜੈਕ ਕਰ ਲਿਆ। ਕਹਿੰਦੇ ਵੀ ਪੁਲਿਸ ਵਾਲਿਆਂ ਨੂੰ ਫਿਰ ਕਾਲਾਂ ਜਿਹੜੀਆਂ ਆਉਣੀਆਂ ਸ਼ੁਰੂ ਹੋਈਆਂ। ਇਹ ਸਦਰਨ ਐਲਏ ਦੇ ਵਿੱਚ ਜਿਹੜੀ ਪਰਸਿਊਟ ਕਰਨਾ ਸ਼ੁਰੂ ਕੀਤਾ, ਪਿੱਛਾ ਕਰਨਾ ਸ਼ੁਰੂ ਕੀਤਾ, ਜੋ ਕਿ ਡਾਊਨਟਾਊਨ ਐਲਏ ਤੱਕ ਜਿਹੜਾ ਉਹ ਪਹੁੰਚਿਆ ਤੇ ਤੜਕੇ ਸਵੇਰੇ ਤੱਕ ਜਿਹੜੀ ਇਹ ਚੀਜ਼ ਚੱਲਦੀ ਰਹੀ ਹੈਗੀ ਆ। ਕਹਿੰਦੇ ਵੀ ਅਫਸਰਾਂ ਨੂੰ ਰੇਡੀਓ ਕਾਲਸ ਆਈਆਂ ਵੀ ਅਸੌਲਟ ਵਿਦ ਡੈਡਲੀ ਵੈਪਨ ਬੱਸ ਦੇ ਉੱਤੇ ਜਿਹੜਾ ਇੱਕ ਵਾਪਰਿਆ ਹੈਗਾ ਆ। ਬਾਅਦ ਦੇ ਵਿੱਚ ਪਤਾ ਲੱਗਾ ਵੀ ਇੱਕ ਬੰਦੇ ਨੇ ਇੱਕ ਗਨ ਜਿਹੜੀ ਆ ਉਹ ਪੁੱਲ ਆਊਟ ਕੀਤੀ ਸੀ, ਜਿਸ ਤੋਂ ਬਾਅਦ ਦੇ ਵਿੱਚ ਬੱਸ ਡਰਾਈਵਰ ਨੇ ਜਿਹੜਾ ਪੈਨਿਕ ਬਟਨ ਆ ਉਸ ਨੂੰ ਐਕਟੀਵੇਟ ਕਰ ਦਿੱਤਾ ਤੇ ਕਾਲ 911 ਜਿਹੜਾ ਬਾਹਰਲੇ ਪਾਸੇ ਜਿੱਥੇ ਆਉਂਦਾ ਹੁੰਦਾ ਵੀ ਅੱਗੇ ਕਿਹੜਾ ਸਟਾਪ ਆ, ਉੱਥੇ ਜਿਹੜਾ ਕਾਲ 911 ਆਊਟਸਾਈਡ ਦਾ ਬੱਸ ਜਿਹੜਾ ਉਹ ਆਉਣਾ ਸ਼ੁਰੂ ਹੋ ਗਿਆ, ਜਿਸ ਨੂੰ ਦੇਖਦੇ ਹੋਏ ਲੋਕਾਂ ਨੇ ਜਿਹੜੀਆਂ ਪੁਲਿਸ ਨੂੰ ਕਾਲਾਂ ਜਿਹੜੀਆਂ ਉਹ ਕੀਤੀਆਂ। ਸੋ ਕਹਿੰਦੇ ਵੀ ਪਤਾ ਲੱਗ ਗਿਆ ਦੇਖ ਕੇ ਵੀ ਇਸ ਟਾਈਮ ਜਿਹੜਾ ਡਰਾਈਵਰ ਆ ਉਹ ਡਰ ਦੇ ਵਿੱਚ ਆ ਵੀ ਹਿੰਸਾ ਦਾ ਜਿਹੜਾ ਉੱਥੇ ਜਿਹੜਾ ਉਹ ਖਤਰਾ ਹੈਗਾ ਆ, ਪਰ ਕਹਿੰਦੇ ਵੀ ਉਹ ਗੱਡੀ ਬੱਸ ਨੂੰ ਜਿਹੜਾ ਆ ਉਹ ਚਲਾਉਂਦਾ ਜਿਹੜਾ ਹੋ ਰਿਹਾ। ਅਫਸਰਾਂ ਨੇ ਕਹਿੰਦੇ ਵੀ ਸਪਾਈਕਸ ਦੇ ਨਾਲ ਇਸ ਬੱਸ ਦੇ ਟਾਇਰ ਆ ਉਹਨਾਂ ਨੂੰ ਫਲੈਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। 1 ਘੰਟੇ ਤੱਕ ਬੱਸ ਦਾ ਜਿਹੜਾ ਉਹ ਪਿੱਛਾ ਜਿਹੜਾ ਉਹ ਕਰਦੇ ਰਹੇ। ਸਵਾਟ ਦੇ ਅਫਸਰਾਂ ਨੂੰ ਵੀ ਜਿਹੜਾ ਇਸ ਦੇ ਵਿੱਚ ਸੱਦਿਆ ਗਿਆ ਸੀ। ਜਿੱਦਾਂ ਹੀ ਕਹਿੰਦੇ ਵੀ ਬੱਸ ਰੁਕੀ, ਉਹਨਾਂ ਨੇ ਜਿਹੜਾ ਫਲੈਸ਼ ਬੈਂਗ ਡਿਵਾਈਸ ਦੀ ਵਰਤੋਂ ਕਰਦੇ ਹੋਏ ਡਰਾਈਵਰ ਨੂੰ ਬਾਹਰ ਕੱਢਣ ਦੇ ਵਿੱਚ ਉਸਨੂੰ ਜਿਹੜੀ ਉਹ ਕਾਮਯਾਬੀ ਜਿਹੜੀ ਉਹ ਮਿਲੀ ਹੈਗੀ ਆ। ਤੇ ਇੱਕ ਹੋਰ ਪੈਸੰਜਰ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਸ ਨੂੰ ਗੋਲੀਆਂ ਜਿਹੜੀਆਂ ਉਹ ਲੱਗੀਆਂ ਸੀ ਤੇ ਇੱਕ ਅਨਆਇਡੈਂਟੀਫਾਈਡ ਵਿਕਟਮ ਜਿਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਇਲਾਜ ਦੇ ਲਈ, ਪਰ ਉਸ ਦੀ ਉੱਥੇ ਮੌਤ ਹੋ ਗਈ। ਪਰ ਜਿਸ ਨੇ ਇਸ ਨੂੰ ਹਾਈਜੈਕ ਕੀਤਾ ਸੀ ਮੈਟਰੋ ਬੱਸ ਨੂੰ, ਉਸ ਨੂੰ ਇਵੈਂਚੁਅਲੀ ਕਹਿੰਦੇ ਅਭੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਉਹਦਾ ਕੀ ਕਾਰਨ ਸੀ, ਉਹਦਾ ਕੀ ਨਾਮ ਆ, ਉਸ ਦੀ ਅਜੇ ਤੱਕ ਸ਼ਨਾਖਤ ਵਗੈਰਾ ਜਿਹੜੀ ਉਹ ਨਹੀਂ ਕੀਤੀ ਹੈਗੀ। ਐਲਏ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਡਿਪਟੀ ਚੀਫ ਡੋਨਲਡ ਗ੍ਰਾਮ, ਉਹਨਾਂ ਨੇ ਜਿਹੜਾ ਇਹ ਦੱਸਿਆ ਵੀ ਸਾਊਥ ਫਿਗੁਏਰਾ ਸਟਰੀਟ, ਮੈਨਚੈਸਟਰ ਐਵੀਨਿਊ, ਵਰਮੌਂਟ ਨੋਲਸ ਨੇਬਰਹੁੱਡ ਜਿਹੜਾ ਸਾਊਥ ਐਲਏ ਦੇ ਵਿੱਚ ਆ, ਇਹ ਤੜਕੇ ਤਕਰੀਬਨ 12:30 ਪੌਣੇ 1 ਵਜੇ ਜਿਹੜਾ ਉਹ ਵਾਪਰਿਆ ਤੇ ਉਹ 1 ਘੰਟਾ ਜਿਹੜਾ ਪਿੱਛਾ ਕਰਨ ਤੋਂ ਬਾਅਦ ਚ ਇਵੈਂਚੁਅਲੀ ਬੱਸ ਨੂੰ ਉਸ ਜਿਹੜਾ ਕਥਿਤ ਹਾਈਜੈਕਰ ਦੇ ਕੋਲੋਂ ਛਡਾਇਆ ਗਿਆ। ਐਮਟੀਏ ਦੀ ਇਹ ਬੱਸ ਸੀਗੀ। ਸੋ ਸਵੇਰੇ ਜਿਹੜੀ ਆ ਅੱਜ ਸਵੇਰੇ ਲਾਸ ਐਂਜਲਸ ਤੜਕੇ 12:45 ਤੇ ਹਾਈਜੈਕ ਹੋਈ ਸੀ। ਬਾਅਦ ਦੇ ਵਿੱਚ 2 ਘੰਟਿਆਂ ਦੇ ਵਿੱਚ ਫਿਰ ਉਸ ਨੂੰ ਕਬਜ਼ੇ 'ਚ ਲੈ ਲਿਆ ਗਿਆ ਤੇ ਜਿਹੜਾ ਹਾਈਜੈਕਰ ਸੀ ਉਸ ਨੂੰ ਵੀ ਫੜ ਲਿਆ ਗਿਆ ਹੈਗਾ ਆ। ਇੱਕ ਜਣੇ ਦੀ ਮੌਤ ਹੋ ਚੁੱਕੀ ਆ, ਇੱਕ ਜਣਾ ਜਿਹੜਾ ਆ ਉਹ ਬੁਰੀ ਤਰ੍ਹਾਂ ਫੱਟੜ ਹੋਇਆ ਹੈਗਾ। ਸੋ ਹਾਈਜੈਕਰ ਕਰਨ ਵਾਲੇ ਦੇ ਕੋਲ ਜਿਹੜੀ ਗਨ ਸੀਗੀ। ਜਿਹੜੇ ਵਿਕਟਮਸ ਆ ਉਹਨਾਂ ਦੇ ਨਾਮ ਹਜੇ ਤੱਕ ਹਸਪਤਾਲ ਨੇ ਅਨਾਊਂਸ ਨਹੀਂ ਕੀਤੇ। ਇਹ ਜਿਹੜਾ ਉੱਥੇ ਦਾ ਪੁਲਿਸ ਚੀਫ ਆ ਉਸ ਨੇ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ ਹੈਗੀ। ਜੀ, ਇੱਕ ਬ੍ਰੇਕ ਲੈਂਦੇ ਹਾਂ ਹਰਜੋਤ ਸਿੰਘ ਜੀ ਇੱਥੇ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਇੱਕ ਮਜ਼ੂਰੀ ਦੇ ਵਿੱਚ ਮਾਰਸੈਲਸ ਵਿਲੀਅਮਸ ਨਾਂ ਦਾ ਜਿਹੜਾ ਬੰਦਾ ਆ, ਜੋ ਕਿ ਡੈਥ ਰੋ ਤੇ ਸੀਗਾ ਪਿਛਲੇ 2 ਦਹਾਕਿਆਂ ਤੋਂ, 20 ਸਾਲ ਤੋਂ, ਉਸ ਨੂੰ ਕਹਿੰਦੇ ਮਜ਼ੂਰੀ ਨੇ ਐਗਜ਼ੀਕਿਊਟ ਕਰ ਦਿੱਤਾ ਹੈਗਾ ਆ। ਯੂਐਸ ਦੀ ਜਿਹੜੀ ਸਟੇਟ ਹੈ ਮਜ਼ੂਰੀ ਆ, ਮੰਗਲਵਾਰ ਦੀ ਰਾਤ ਨੂੰ ਇਹਨਾਂ ਨੇ ਇਹ ਕੀਤਾ। 1998 ਦੇ ਵਿੱਚ ਫੇਟਲ ਸਟੈਬਿੰਗਸ, ਚਾਕੂ ਦੇ ਨਾਲ ਜਿਹੜਾ ਉਹ ਮਾਰਨ ਦੇ ਮਾਮਲੇ ਦੇ ਵਿੱਚ ਇਹ ਦੋਸ਼ੀ ਕਰਾਰ ਹੋਇਆ ਸੀ। ਕਹਿੰਦੇ ਵੀ ਕਈ ਲੋਕਾਂ ਨੇ ਇਸ ਦੀ ਡੈਥ ਸੈਂਟੈਂਸ ਦੀ ਵਿਰੋਧਤਾ ਵੀ ਜਿਹੜੀ ਉਹ ਕੀਤੀ। ਅਟਰਨੀ ਜਿਹੜਾ ਇਸ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਵਿਲੀਅਮਸ ਨੂੰ, ਉਹਨੇ ਆਰਗੂ ਕੀਤਾ ਵੀ ਇਹ ਮਾਮਲਾ ਜਿਹੜਾ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦਾ ਸੀਗਾ, ਤੇ ਜਿਹੜੇ ਜਿਊਰੀ ਉਸ ਟਾਈਮ ਦੇ ਉੱਤੇ ਸਿਲੈਕਟ ਕੀਤੀ ਗਈ ਸੀ, ਤੇ ਜਿਹੜਾ ਡੀਐਨਏ ਐਵੀਡੈਂਸ ਹੈ ਇਸ ਪੂਰੇ ਕੇਸ ਦੇ ਵਿੱਚ ਮਿਸ ਹੈਂਡਲ ਕੀਤਾ ਗਿਆ ਸੀ। ਅਖੀਰਲੇ ਮਿੰਟ ਦੇ ਉੱਤੇ ਵੀ ਵਿਲੀਅਮਸ ਨੇ ਜਿਹੜੀਆਂ ਗੁਹਾਰ ਲਾਈ ਸੀ ਯੂਐਸ ਸੁਪਰੀਮ ਕੋਰਟ ਨੂੰ, ਵੀ ਉਸ ਦੀ ਜਿਹੜੀ ਫਾਂਸੀ ਆ ਜਾਂ ਉਸ ਦੀ ਜਿਹੜੀ ਇਹ ਐਗਜ਼ੀਕਿਊਸ਼ਨ ਆ ਉਸ ਨੂੰ ਰੋਕ ਦਿੱਤਾ ਜਾਵੇ। ਮਜ਼ੂਰੀ ਦੀ ਜਿਹੜੇ ਟੌਪ ਦੇ ਕੋਰਟ, ਗਵਰਨਰ, ਇਹਨਾਂ ਸਾਰਿਆਂ ਨੇ ਇਸ ਦੀ ਫਰਿਆਦ ਨੂੰ ਜਿਹੜਾ ਉਹ ਨਾ ਜਿਹੜੀ ਉਹ ਕਰ ਦਿੱਤੀ ਸੀਗੀ। 3 ਜਿਹੜੇ ਲਿਬਰਲ ਜਸਟਿਸਿਸ ਆ ਉੱਦਾਂ ਜਿਹੜੇ ਯੂਐਸ ਸੁਪਰੀਮ ਕੋਰਟ ਦੇ ਵਿੱਚ, ਸੋਨੀਆ ਸੋਟੋਮੇਯਰ, ਅਲੀਨਾ ਕੀਗਨ, ਕੇਤਨਜੀ ਬਰਾਊਨ ਜੈਕਸਨ, ਉਹਨਾਂ ਨੇ ਡਿਸਐਗਰੀ ਕੀਤਾ ਸੀ ਕੰਜ਼ਰਵੇਟਿਵ ਮੈਜੋਰਟੀ ਦੇ ਨਾਲ, ਤੇ ਕਹਿੰਦੇ ਵੀ ਅਸੀਂ ਸਟੇ ਜਿਹੜੀ ਉਹ ਦੇਣਾ ਚਾਹੁੰਦੇ ਸੀਗੇ, ਪਰ ਉਹਨਾਂ ਨੇ ਕਾਰਨ ਜਿਹੜਾ ਇਸ ਦੇ ਵਿੱਚ ਨਹੀਂ ਸੀ ਜਿਹੜਾ ਉਹ ਦੱਸਿਆ। ਸੋ ਮਜ਼ੂਰੀ ਡਿਪਾਰਟਮੈਂਟ ਆਫ ਕਰੈਕਸ਼ਨ ਨੇ ਜਿਹੜਾ ਆ ਇਸ ਨੂੰ ਐਗਜ਼ੀਕਿਊਟ ਜਿਹੜਾ ਉਹ ਕੀਤਾ। ਕਹਿੰਦੇ ਵੀ ਵਿਲੀਅਮ ਦਾ ਮੁੰਡਾ ਤੇ ਜਿਹੜੇ ਉਹਦੇ ਅਟਰਨੀਜ਼ ਆ ਉਸ ਮੌਕੇ ਦੇ ਅਖੀਰਲੇ ਪਲਾਂ ਦੇ ਵਿੱਚ ਇਹ ਸ਼ਾਮਲ ਸੀਗਾ। ਮਿਸ ਗੇਲ ਦੇ ਘਰ ਦੇ ਵਿੱਚ ਕਹਿੰਦੇ ਵੀ ਇਸਨੇ ਅਗਸਤ 1998 ਦੇ ਵਿੱਚ ਕਹਿ ਲਓ ਵੀ ਅੰਦਰ ਘੁਸਿਆ ਸੀਗਾ, ਤੇ 43 ਵਾਰ ਉਸ ਨੂੰ ਜਿਹੜਾ ਉਹ ਸਟੈਬ ਕੀਤਾ ਸੀ ਲਾਰਜ ਬੁਚਰ ਨਾਈਫ ਦੇ ਨਾਲ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਉਹਦਾ ਪਰਸ ਤੇ ਉਹਦੇ ਘਰ ਵਾਲੇ ਦਾ ਜਿਹੜਾ ਲੈਪਟਾਪ ਆ ਉਹ ਚੋਰੀ ਕਰਕੇ ਲੈ ਗਿਆ ਸੀ। ਮਿਸ ਗੇਲ ਉਸ ਟਾਈਮ ਦੇ ਉੱਤੇ ਸੋਸ਼ਲ ਵਰਕਰ ਜਿਹੜੀ ਸੀਗੀ, ਤੇ ਉੱਥੇ ਦੀ ਜਿਹੜੀ ਸੇਂਟ ਲੂਇਸ ਪੋਸਟ ਡਿਸਪੈਚ ਅਖਬਾਰ ਆ ਉਸ ਦੀ ਇਹ ਸਾਬਕਾ ਰਿਪੋਰਟਰ ਵੀ ਰਹੀ ਸੀ, ਜਿਸ ਦੇ ਕਤਲ ਦੇ ਮਾਮਲੇ 'ਚ ਇਸ ਨੂੰ ਇਵੈਂਚੁਅਲੀ ਜਿਹੜੀ ਅੱਜ ਡੈਥ ਸੈਂਟੈਂਸ ਆ ਉਹ ਦਿੱਤੀ ਗਈ। ਜੀ ਬਿਲਕੁਲ, ਕੱਲ ਦਿੱਤੀ ਗਈ ਸੀ ਤੇ 1989 ਦੇ ਵਿੱਚ ਜਿਹੜੀ ਫਾਂਸੀ ਦੀ ਸਜ਼ਾ ਆ ਇਸ ਸਟੇਟ ਨੇ ਦੁਬਾਰਾ ਕੀ ਫਿਰ ਚਾਲੂ ਕਰ ਦਿੱਤੀ ਸੀ। ਮੈਂ ਕੱਲ ਵੀ ਖਬਰ 'ਚ ਕਿਹਾ ਸੀ ਕਿ ਜਿਹੜੇ ਆਪਾਂ ਸਿੱਖ ਹੈਗੇ ਆ ਉਹ ਫਾਂਸੀ ਦੇ ਉਲਟ ਹੈਗੇ ਆ। ਕਿਸੇ ਨੂੰ ਰੱਬ ਜਿਸ ਨੂੰ ਜਨਮਦਾ ਆ ਤੇ ਉਸ ਨੂੰ ਲਿਜਾਣ ਦਾ ਜਿਹੜਾ ਹੁਕਮ ਆ ਉਹ ਵੀ ਰੱਬ ਦੇ ਕੋਲ ਹੀ ਆ। ਬੰਦੇ ਨੂੰ ਕੋਈ ਹੁਕਮ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਮਾਰਨ ਦਾ। ਹਾਂ, ਉਸ ਨੂੰ ਪੂਰੀ ਉਮਰ ਜੇਲ੍ਹ ਦੇ ਵਿੱਚ ਰੱਖਿਆ ਜਾਣਾ ਚਾਹੀਦਾ। ਸੋ ਸਿੱਖ ਜਿਹੜੇ ਆ ਉਹ ਫਾਂਸੀ ਦੇ ਉਲਟ ਹੈਗੇ ਆ। ਪਰ ਹੁਣ ਤੱਕ ਕਾਫੀ ਜ਼ਿਆਦਾ, ਸ਼ਾਇਦ 100 ਦੇ ਕਰੀਬ ਜਿਹੜੀਆਂ ਡੈਥ ਰੋ ਦੇ ਵਿੱਚ ਜਿਹੜੇ ਲੋਕ ਆ ਉਹ ਇਸ ਸਟੇਟ ਦੇ ਵਿੱਚ ਮਾਰੇ ਜਾ ਚੁੱਕੇ ਆ 89 ਤੋਂ ਲੈ ਕੇ ਹੁਣ ਤੱਕ। ਅਗਲੀ ਖਬਰ ਵੱਲ ਚਲੀਏ। ਕੱਲ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਯੂਐਨ ਦੇ ਅੱਗੇ ਬੋਲੇ ਸੀ। ਉਹਨਾਂ ਨੇ ਆਪਣਾ ਸਪੀਚ ਦਿੱਤਾ ਸੀ ਕਿ ਕਿਸ ਤਰ੍ਹਾਂ ਆਪਾਂ ਯੂਕਰੇਨ ਦੀ ਹੈਲਪ ਕਰਨੀ ਹੈਗੀ ਆ ਤੇ ਉਸ ਨੂੰ ਟੁੱਟਣ ਨਹੀਂ ਦੇਣਾ। ਤੇ ਹੁਣ ਜਿਹੜੇ ਯੂਕਰੇਨ ਦੇ ਪ੍ਰਾਈਮ ਮਿਨਿਸਟਰ ਆ ਜ਼ੈਲੈਂਸਕੀ, ਉਹ ਯੂਐਨ ਦੇ ਵਿੱਚ ਉਹਨਾਂ ਨੇ ਸਪੀਚ ਦਿੱਤਾ ਆ ਤੇ ਉੱਥੇ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਤਵਾ ਆ ਉਹ ਚਾਈਨਾ ਤੇ ਬ੍ਰਾਜ਼ੀਲ ਦੇ ਉੱਤੇ ਲਾਇਆ ਆ। ਕਹਿੰਦੇ ਚਾਈਨਾ ਤੇ ਬ੍ਰਾਜ਼ੀਲ ਵਾਲੇ ਜਿਹੜੇ ਪ੍ਰਪੋਜ਼ਲ ਲੈ ਕੇ ਆ ਰਹੇ ਆ ਸ਼ਾਂਤੀ ਦਾ, ਇਹ ਇੱਕ ਤਰ੍ਹਾਂ ਦੇ ਨਾਲ ਕਲੋਨੀਅਲ ਪੀਸ ਪ੍ਰਪੋਜ਼ਲ ਹੈਗਾ ਆ। ਤੇ ਅਸੀਂ ਹੁਣ ਲੱਖਾਂ ਦੇ ਹਿਸਾਬ ਨਾਲ ਆਪਣੇ ਲੋਕ ਮਰਵਾ ਚੁੱਕੇ ਆ ਤੇ ਅਸੀਂ ਕਿਸੇ ਤਰ੍ਹਾਂ ਦੀ ਜਿਹੜੀ ਪੀਸ ਡੀਲ ਆ ਉਹ ਰਸ਼ੀਆ ਦੇ ਨਾਲ ਨਹੀਂ ਚਾਹੁੰਦੇ ਹੈਗੇ। ਦੂਜੇ ਪਾਸੇ ਜਿਹੜੇ ਇੰਡੀਆ ਵਾਲੇ ਐਵੇਂ ਮਰੀ ਜਾਂਦੇ ਗੱਲਾਂ ਵੀ ਦੇਖੋ ਜੀ ਸਾਡੀ ਤਾਂ ਗੱਲਬਾਤ ਦੋਨਾਂ ਮੁਲਕਾਂ ਨਾਲ ਹੋ ਗਈ ਆ ਤੇ ਹੁਣ ਅਸੀਂ ਜਿਹੜੇ ਮੀਡੀਏਟਰ ਬਣਾਂਗੇ। ਸੋ ਅੱਜ ਪਤਾ ਚੱਲਿਆ ਪਈ 2 ਮੁਲਕ ਜਿਹੜੇ ਆ ਪੂਰਾ ਜ਼ੋਰ ਲਾ ਰਹੇ ਆ, ਚਾਈਨਾ ਤੇ ਬ੍ਰਾਜ਼ੀਲ, ਵੀ ਜਿਹੜੀ ਲੜਾਈ ਆ ਉਹ ਬੰਦ ਹੋਵੇ। ਸਪੀਚ ਦੇ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਸਾਹਮਣੇ ਉਹਨਾਂ ਨੇ ਇੰਗਲਿਸ਼ ਦੇ ਵਿੱਚ ਆਪਣਾ ਜਿਹੜਾ ਸਪੀਚ ਦਿੱਤਾ ਤੇ ਉਹਨਾਂ ਨੇ ਰਸ਼ੀਆ ਨੂੰ ਵਾਰਨਿੰਗ ਵੀ ਦਿੱਤੀ ਆ ਵੀ ਤੁਸੀਂ ਵਾਰ-ਵਾਰ ਸਾਡੇ ਜਿਹੜੇ ਨਿਊਕਲੀਅਰ ਪਲਾਂਟ ਆ ਉਹਨਾਂ ਦੇ ਉੱਤੇ ਜਿਹੜਾ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਆ। એનર્ਜੀ ਗ੍ਰਿਡ ਨੂੰ ਬਹੁਤ ਵਾਰ ਸਾਡੇ ਜਿਹੜਾ ਹਿੱਟ ਕੀਤਾ ਹੈਗਾ ਆ ਤੇ ਯੂਰਪ ਦੇ ਵਿੱਚ ਪੂਰਾ ਇਕੋਲੋਜੀ ਕਲ ਜਿਹੜਾ ਕ੍ਰਾਈਸਿਸ ਆ ਉਹ ਬਣਿਆ ਹੋਇਆ ਹੈਗਾ।
ਉਹਨਾਂ ਨੇ ਯੂਐਨ ਸਿਸਟਮ ਨੂੰ ਵੀ ਜਿਹੜਾ ਉਹਦੇ ਅਗੇਂਸਟ ਵੀ ਆਪਣਾ ਗੁੱਸਾ ਕੱਢਿਆ, ਭਈ ਕਿਸ ਤਰ੍ਹਾਂ ਜਿਹੜੀ ਯੂਐਨ ਸਿਕਿਉਰਿਟੀ ਕੌਂਸਲ ਆ, ਉਹ ਜਿਹੜਾ ਆ ਰਸ਼ੀਆ ਦੇ ਅਗੇਂਸਟ ਆਪਣਾ ਪੂਰਾ ਜ਼ੋਰ ਕਿਉਂ ਨਹੀਂ ਲਾ ਰਹੀ ਹੈਗੀ। ਕਿਵੇਂ ਚਾਈਨਾ, ਫਰਾਂਸ, ਯੂਐਸ, ਯੂਕੇ, ਇਹਨਾਂ ਦੇ ਕੋਲ ਆਪਣੀ ਅਬਿਲਿਟੀ ਹੈਗੀ ਆ, ਇਹ ਯੂਐਨ ਦਾ ਪੂਰਾ ਜਿਹੜਾ ਐਕਸ਼ਨਸ ਲਾ ਕੇ ਬਲੌਕ ਕਰ ਸਕਦੇ ਹੈਗੇ ਰਸ਼ੀਆ ਨੂੰ ਪੂਰੀ ਤਰ੍ਹਾਂ। ਹਾਲਾਂਕਿ ਅਮਰੀਕਾ ਵਾਲਿਆਂ ਨੇ ਕਾਫੀ ਜ਼ਿਆਦਾ ਜਿਹੜੀਆਂ ਸੈਂਕਸ਼ਨਸ ਆ ਉਹ ਰਸ਼ੀਆ ਦੇ ਉੱਤੇ ਲਾਈਆਂ ਹੈਗੀਆਂ ਆ। ਤੇ ਚਾਈਨੀਜ਼ ਤੇ ਬ੍ਰਾਜ਼ੀਲੀਅਨ ਪੀਸ ਪ੍ਰਪੋਜ਼ਲ ਨੂੰ ਉਹਨਾਂ ਨੇ ਪੂਰਾ ਕ੍ਰਿਟੀਸਾਈਜ਼ ਕੀਤਾ ਆਪਣੇ ਭਾਸ਼ਣ ਦੇ ਵਿੱਚ। ਆਲਮੋਸਟ 3 ਸਾਲ ਹੋ ਗਏ ਆ ਮਾਸਕੋ ਤੇ ਕੀਵ ਦੇ ਵਿੱਚ ਜਿਹੜੀ ਜੰਗ ਇਹ ਲੱਗੀ ਹੋਈ ਹੈਗੀ ਆ। ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਾਡੀ ਟੈਰੀਟਰੀ ਪਹਿਲਾਂ ਵੀ ਹੈਗੀ ਆ, ਜਿਹਦੇ ਉੱਤੇ ਰਸ਼ੀਆ ਨੇ ਕਬਜ਼ਾ ਕੀਤਾ ਹੈ, ਉਹ ਛੱਡ ਕੇ ਫੇਰ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਗੱਲਬਾਤ ਆ ਉਹ ਹੋ ਸਕਦੀ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ ਯੂਕਰੇਨ ਵਿਲ ਨੈਵਰ ਐਕਸੈਪਟ ਕਿਸੇ ਤਰ੍ਹਾਂ ਦਾ ਜਿਹੜਾ ਬਰੂਟਲ ਕਲੋਨੀਅਲ ਪਾਸਟ ਆ, ਉਸ ਨੂੰ ਅਸੀਂ ਕਿਸੇ ਤਰ੍ਹਾਂ ਵੀ ਜਿਹੜਾ ਐਕਸੈਪਟ ਨਹੀਂ ਕਰਾਂਗੇ। ਸੋ ਇਹ ਹਾਈ ਲੈਵਲ ਗੈਦਰਿੰਗ ਹੋਈ ਆ, ਲਗਭਗ ਸਾਰੇ ਮੁਲਕਾਂ ਦੇ ਲੀਡਰ ਉੱਥੇ ਪਹੁੰਚੇ ਹੋਏ ਹੈਗੇ ਆ, ਯੂਐਨ ਦਾ ਜਿੱਥੇ ਅਸੈਂਬਲੀ ਹੋ ਰਹੀ ਹੈਗੀ ਆ। ਤੇ ਜਿਸ ਤਰ੍ਹਾਂ ਮੈਂ ਦੱਸਿਆ ਵੀ ਬਾਈਡਨ ਹੁਣੀ ਵੀ ਬੋਲੇ ਸੀ, ਰਸ਼ੀਆ ਦੇ ਵੀ ਆਫੀਸ਼ੀਅਲਸ ਉੱਥੇ ਹੈਗੇ ਆ, ਲਗਭਗ ਹਰ ਮੁਲਕ ਦੇ ਹੀ ਆ। ਤੇ ਯੂਕਰੇਨੀਅਨ ਲੀਡਰ ਨੇ ਇਹ ਕਿਹਾ ਵੀ ਉਹ ਇਸ ਹਫ਼ਤੇ ਵਾਸ਼ਿੰਗਟਨ ਵੀ ਪਹੁੰਚ ਰਿਹਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਤੇ ਕਮਲਾ ਹੈਰਿਸ ਨੂੰ ਮਿਲਣ ਦੇ ਲਈ, ਤੇ ਨਾਲ ਦੀ ਨਾਲ ਇੱਕ ਵਾਰੀ ਫੇਰ ਉਹ ਯੂਐਸ ਦੇ ਜਿਹੜੇ ਲਾ ਮੇਕਰਸ ਆ ਉਹਨਾਂ ਨੂੰ ਨਿਊਯਾਰਕ ਦੇ ਵਿੱਚ ਮਿਲੂਗਾ। ਤੇ ਜੀ ਉਹਨਾਂ ਨੇ ਇਹ ਕਿਹਾ ਵੀ ਯੂਐਨ ਸਿਕਿਉਰਿਟੀ ਕੌਂਸਲ ਦੇ ਵਿੱਚ ਆਪਣੇ ਭਾਸ਼ਣ 'ਚ ਕਿਹਾ ਵਲਾਡੀਮੀਰ ਪੁਟਿਨ ਨੂੰ ਐਡਰੈਸ ਕਰਕੇ ਵੀ ਤੁਸੀਂ ਮਿਜ਼ਾਈਲਾਂ ਸਾਡੇ ਹਸਪਤਾਲਾਂ ਤੇ ਸਿੱਟੋ, ਤੇ ਅਸੀਂ ਜਿਹੜਾ ਚੁੱਪ ਕਰਕੇ ਬੈਠੇ ਰਹੀਏ, ਇਹ ਨਹੀਂ ਹੋ ਸਕਦਾ ਹੈਗਾ, ਤੇ ਅਸੀਂ ਪੂਰੀ ਤਰ੍ਹਾਂ ਜਿਹੜੇ ਤੁਹਾਨੂੰ ਫਾਈਟ ਦਿੰਦੇ ਰਹਾਂਗੇ। ਜੀ ਅਗਲੀ ਜਿਹੜੀ ਹਰਜੋਤ ਜੀ ਗੱਲ ਕਰੀਏ, ਇਸੇ 'ਚ ਹੀ ਯੂਐਨ ਦੇ ਵਿੱਚ ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਨੇਤਨਯਾਹੂ ਆ, ਉਹਨੇ ਵੀ ਭਾਸ਼ਣ ਦੇਣਾ ਆ। ਤੇ ਦੇਖੋ ਕੀ ਕਹਿੰਦਾ ਆ। ਉਹਦਾ ਵੀ ਮੋਸਟਲੀ ਜਿਹੜਾ ਰੁੱਖ ਆ ਉਹ ਹਮਾਸ ਤੇ ਹਜ਼ਬੁੱਲਾ ਨੂੰ ਤੇ ਈਰਾਨ ਨੂੰ ਲੈ ਕੇ ਹੀ ਜਿਹੜਾ ਉਹ ਰਹਿ ਸਕਦਾ ਆ। ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਵਾਈਸ ਪ੍ਰੈਜ਼ੀਡੈਂਟ ਡਿਬੇਟ ਜਿਹੜਾ ਉਹ ਹੋਣਾ ਆ 1 ਅਕਤੂਬਰ ਨੂੰ ਹੋਣ ਜਾ ਰਿਹਾ, ਨਿਊਯਾਰਕ ਸਿਟੀ ਦੇ ਵਿੱਚ ਹੋਣਾ ਆ। ਉਸ ਨੂੰ ਲੈ ਕੇ ਜਿਹੜੇ JD ਵੈਂਸ ਟਰੰਪ ਹੋਣਾ ਦੇ ਦੁਆਰਾ ਵਾਈਸ ਪ੍ਰੈਜ਼ੀਡੈਂਟ ਸਿਲੈਕਟ ਨੇ, ਕੈਂਡੀਡੇਟ ਨੇ, ਉਹ ਰਿਪਬਲਿਕਨ ਪਾਰਟੀ ਵੱਲੋਂ, ਤੇ ਟਿਮ ਵਾਲਜ਼ ਮਿਨੇਸੋਟਾ ਦੇ ਜਿਹੜੇ ਗਵਰਨਰ ਆ ਜੋ ਕਿ ਹੈਰਿਸ ਕੈਂਪੇਨ ਦੇ ਨਾਲ ਨੇ, ਉਹ ਆਪਸ ਦੇ ਵਿੱਚ ਕਹਿੰਦੇ ਵੀ ਭਿੜਤ ਉਹਨਾਂ ਦੀ ਹੋਵੇਗੀ। JD ਵੈਂਸ ਨੇ ਕਿਹਾ ਵੀ ਮੈਨੂੰ ਜ਼ਿਆਦਾ ਪ੍ਰਪੇਅਰ ਕਰਨ ਦੀ ਲੋੜ ਨਹੀਂ ਹੈਗੀ ਜਿਹੜਾ ਡਿਬੇਟ ਹੋਣਾ ਹੈ ਟਿਮ ਵਾਲਜ਼ ਦੇ ਨਾਲ, ਕਿਉਂਕਿ ਕਹਿੰਦਾ ਵੀ ਉਹ ਜਿਹੜੇ ਡੋਨਲਡ ਟਰੰਪ ਹੋਣਾ ਦੇ ਜਿਹੜਾ ਰੈਕਡ ਆ ਉਸ ਤੋਂ ਪੂਰੀ ਤਰ੍ਹਾਂ ਪ੍ਰਾਊਡ ਨੇ, ਤੇ ਸਾਨੂੰ ਕੁਝ ਵੀ ਲੁਕਾਉਣ ਦੀ ਲੋੜ ਨਹੀਂ ਹੈਗੀ। ਕਹਿੰਦੇ ਵੀ ਅਸੀਂ ਜਿਹੜੀ ਪਬਲਿਕ ਪਾਲਿਸੀ ਆ ਉਸ ਦੇ ਉੱਤੇ ਵਿਊਜ਼ ਜਿਹੜੇ ਪੂਰੀ ਤਰ੍ਹਾਂ ਡਿਵੈਲਪ ਕਰ ਚੁੱਕੇ ਆ, ਸੋ ਇਸ ਲਈ ਸਾਨੂੰ ਕੋਈ ਬਾਹਲਾ ਪ੍ਰਪੇਅਰ ਕਰਨ ਦੀ ਮੈਨੂੰ ਜਿਹੜੀ ਉਹ ਲੋੜ ਨਹੀਂ ਹੈਗੀ। ਕਹਿੰਦੇ ਵੀ ਟਿਮ ਵਾਲਜ਼ ਨੂੰ ਇਸ ਚੀਜ਼ ਦੀ ਜ਼ਰੂਰਤ ਪੈ ਸਕਦੀ ਆ ਵੀ ਕਮਲਾ ਹੈਰਿਸ ਦੀਆਂ ਜਿਹੜੀਆਂ ਫੇਲਡ ਪਾਲਿਸੀ ਆ ਅਮਰੀਕਾ ਨੂੰ ਲੈ ਕੇ ਜੋ ਉਹਨਾਂ ਨੇ ਕੀਤਾ ਆ, ਵੀ ਉਹ ਉਹਨਾਂ ਨੂੰ ਲੁਕਾਉਣ ਦੇ ਲਈ ਪ੍ਰੈਪਰੇਸ਼ਨ ਦੀ ਜਿਹੜੀ ਉਹ ਜ਼ਰੂਰਤ ਹੋ ਸਕਦੀ ਹੈਗੀ ਆ। ਸੋ ਹੁਣ ਇਹ ਦੇਖੋ ਕੀ ਜਿਹੜਾ ਇਸ ਦੇ ਵਿੱਚ ਹੁੰਦਾ ਆ। ਉਧਰ ਪ੍ਰੈਜ਼ੀਡੈਂਟ ਬਾਈਡਨ ਨੇ ਕੱਲ ਦਾ ਵਿਊ ਕਰਕੇ ਜਿਹੜਾ ਸ਼ੋਅ ਚੱਲਦਾ ਹੈ ਆਈ ਥਿੰਕ ABC ਦੇ ਉੱਤੇ, ਉੱਥੇ ਜਾ ਕੇ ਅੱਧਾ ਘੰਟਾ ਜਿਹੜੀ ਜਾ ਕੇ ਉੱਥੋਂ ਦੇ ਜਿਹੜੇ 5 ਹੋਸਟ ਆ ਉਹਨਾਂ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਵੀ ਮੈਂ ਕਿ ਮੈਨੂੰ ਜਿਹੜਾ ਆ ਹਾਂ ਮੈਂ ਜਾਣਦਾ ਆ ਵੀ ਮੈਨੂੰ ਕੁਇਟ ਜਿਹੜਾ ਉਹ ਕਰਨਾ ਪਿਆ, ਇਹ ਸਹੀ ਡਿਸੀਜਨ ਸੀਗਾ, ਪਰ ਕਹਿੰਦੇ ਵੀ ਜੇ ਮੈਂ ਲੜਦਾ ਜਾਂ ਇਲੈਕਸ਼ਨ ਦੇ ਵਿੱਚ ਹੁੰਦਾ ਤਾਂ ਮੈਂ ਟਰੰਪ ਨੂੰ ਜਿਹੜਾ ਉਹ ਹਰਾ ਦੇਣਾ ਸੀਗਾ। ਸੋ ਇਹ ਬਾਈਡਨ ਹੁਣਾਂ ਨੇ ਕੱਲ ਜਿਹੜੇ ਜਾ ਕੇ ਕਹਿੰਦੇ ਵੀ ਉਹ ਗੱਲਬਾਤ ਕੀਤੀ, ਕਹਿੰਦੇ ਵੀ ਮੈਂ ਆਪਣੀ ਫੈਸਲੇ ਦੇ ਨਾਲ ਪੀਸ ਤੇ ਆ, ਸ਼ਾਂਤੀ ਦੇ ਵਿੱਚ ਜਿਹੜਾ ਉਹ ਹੈਗਾ ਆ, ਤੇ ਕਹਿੰਦਾ ਵੀ ਜੋ ਮੈਂ ਲਾਸਟ ਟਰਮ ਦੇ ਵਿੱਚ ਰਨ ਕੀਤਾ ਸੀਗਾ, ਤੇ ਮੈਂ ਆਪਣੇ ਆਪ ਨੂੰ ਇੱਕ ਟ੍ਰਾਂਜੀਸ਼ਨ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਜੋ ਦੇਖਿਆ, ਤੇ ਮੈਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਕਸੈਸਫੁਲੀ ਅਮਰੀਕਾ ਦੇ ਲਈ ਜਿਹੜੀਆਂ ਉਹ ਪੇਸ਼ ਕੀਤੀਆਂ, ਜਿਨ੍ਹਾਂ 'ਚ ਕਈ ਜਿਹੜੇ ਬਿੱਲ ਆ, ਕਈ ਜਿਹੜੇ ਕਾਨੂੰਨ ਆ ਉਹ ਉਹਨਾਂ ਨੇ ਕਹਿੰਦੇ ਵੀ ਮੈਂ ਪਾਸ ਕਰਵਾਏ। ਕਹਿੰਦੇ ਵੀ ਮੈਨੂੰ ਅਨਯੂਜੂਅਲ ਪ੍ਰੈਜ਼ੀਡੈਂਟ ਚਾਹੇ ਜਿਹੜਾ ਮਰਜ਼ੀ ਜਿਹੜਾ ਉਹ ਕਹੀ ਜਾਵੇ, ਪਰ ਮੈਂ ਜਿਹੜਾ ਵਧੀਆ ਢੰਗ ਦੇ ਨਾਲ ਜਿਹੜਾ ਉਹ ਸਰਵ ਕੀਤਾ ਆ।
ਤੇ ਕਹਿੰਦੇ ਵੀ ਮੈਂ ਅੰਡਰਸਟੈਂਡ ਕਰਦਾ ਵੀ ਮੈਨੂੰ ਸਟੈਪ ਸਾਈਡ ਕਿਉਂ ਜਿਹੜਾ ਉਹ ਕਰਨਾ ਪਿਆ, ਕਿਉਂਕਿ ਉਦੋਂ ਹਰਜੋਤ ਸਿੰਘ ਜੀ ਬਹੁਤ ਦੇਖਣ ਵਾਲੀ ਗੱਲ ਬਣੀ ਸੀਗੀ ਵੀ ਜਿੱਥੇ ਕੁਛ ਘੰਟੇ ਪਹਿਲਾਂ ਜਾਂ ਕੁਛ ਦਿਨਾਂ ਦੇ ਵਿੱਚ ਇਹ ਬਿਆਨ ਆ ਰਹੇ ਸੀਗੇ ਵੀ ਪ੍ਰੈਜ਼ੀਡੈਂਟ ਬਾਈਡਨ ਤਾਂ ਰੀ-ਇਲੈਕਸ਼ਨ ਰਨ ਕਰਨਗੇ ਹੀ ਕਰਨਗੇ, ਫਿਰ ਅਚਨਚੇਤੇ ਜਿਹੜਾ ਉਹ ਐਕਸ ਦੇ ਉੱਤੇ, ਟਵਿੱਟਰ ਦੇ ਉੱਤੇ ਉਹਨਾਂ ਨੇ ਆਪਣੀ ਚਿੱਠੀ ਲਿਖ ਕੇ ਕਮਲਾ ਹੈਰਿਸ ਨੂੰ endorse ਕਰਕੇ ਤੇ ਆਪ ਰੇਸ 'ਚੋਂ ਜਿਹੜਾ ਉਹ ਬਾਹਰ ਹੋਣ ਦਾ ਜਿਹੜਾ ਉਹ ਫੈਸਲਾ ਲੈ ਲਿਆ ਸੀ। ਖਾਸੇ ਜਿਹੜੇ ਉਹ ਨਿਰਾਸ਼ ਜਾਂ ਨਾਰਾਜ਼ ਜਿਹੜੇ ਉਹ ਹੋਏ ਸੀਗੇ, ਪਰ ਇਵੈਂਚੁਅਲੀ ਲੱਗਦਾ ਹੈ ਵੀ ਹੁਣ ਹੌਲੀ ਹੌਲੀ ਉਸ ਗੱਲ ਨੂੰ ਆਪ ਜਿਹੜਾ ਉਹ ਮੰਨਣ ਨੂੰ ਰੈਡੀ ਜਿਹੜੇ ਉਹ ਹੋ ਚੁੱਕੇ ਆ। ਉਹਨਾਂ ਨੇ ਕਿਹਾ ਵੀ ਮੇਰਾ ਰਿਲੇਸ਼ਨਸ਼ਿਪ ਬਿਲਕੁਲ ਠੀਕ ਹੈਗਾ ਆ। ਸੋ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਜਾਂਦੇ ਜਾਂਦੇ ਆਪਾਂ ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਸੀਗਾ ਵੀ ਯੂਐਨ ਦੇ ਵਿੱਚ ਆਪਣਾ ਅਖੀਰਲਾ ਭਾਸ਼ਣ ਐਜ਼ ਏ ਪ੍ਰੈਜ਼ੀਡੈਂਟ ਵੀ ਉਹ ਕਰ ਚੁੱਕੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਪਹਿਲੀ ਵਾਰੀ ਆਸਟਰੀਆ ਦੇ ਵਿੱਚ ਦਸਤਾਰਧਾਰੀ ਸਿੱਖ ਉੱਥੇ ਦੀ ਜਿਹੜੀ ਮੈਂਬਰ ਪਾਰਲੀਮੈਂਟ ਆ ਉਹਦੀ ਇਲੈਕਸ਼ਨ ਲੜਨ ਜਾ ਰਿਹਾ ਹੈਗਾ। ਗੁਰਦਿਆਲ ਸਿੰਘ ਬਾਜਵਾ 51 ਸਾਲਾਂ ਦੇ ਆ। ਆਸਟਰੀਆ ਨੈਸ਼ਨਲ ਕੌਂਸਲ ਦੀ ਜਿਹੜੀ ਨਵੀਂ ਇਲੈਕਸ਼ਨ ਹੋਣੀ ਹੈਗੀ ਆ ਉਹਦੇ ਵਿੱਚ ਉਹ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਆਫ ਆਸਟਰੀਆ ਉਸ ਨੂੰ ਰਿਪਰੈਜ਼ੈਂਟ ਕਰਦੇ ਉਹਨਾਂ ਵੱਲੋਂ ਰਨ ਕਰਨ ਜਾ ਰਿਹਾ ਆ। ਆਪਣਾ ਏਰੀਆ ਜਿਹੜਾ ਉਹਨਾਂ ਦਾ ਹੈਗਾ ਬਰੁਕ ਐਂਡਰ ਲੈਥਾ ਕਰਕੇ ਕੌਂਸਟੀਚੁਐਂਸੀ ਆ। ਕਹਿੰਦੇ ਵੀ ਗੁਰਦਿਆਲ ਸਿੰਘ ਬਾਜਵਾ ਸਿਰਫ 7 ਸਾਲਾਂ ਦੇ ਸੀ ਜਦੋਂ ਆਸਟਰੀਆ ਦੇ ਵਿੱਚ ਮੂਵ ਹੋ ਗਏ ਤੇ ਉੱਥੇ ਇਸ ਟਾਈਮ ਰਹਿ ਰਹੇ ਆ। ਰਾਈਟ ਨਾਓ ਵੀ ਉਹ ਸਿਟੀ ਕਾਉਂਸਲਰ ਹੈਗੇ ਆ ਡਿਊਚ ਬੈਕਗ੍ਰਾਮ ਏਰੀਏ ਦੇ ਵਿੱਚ, ਤੇ ਡਿਪਟੀ ਚੇਅਰਮੈਨ ਹੈਗੇ ਟਰਾਂਸਪੋਰਟ ਤੇ ਟ੍ਰੈਫਿਕ ਦੇ ਬਿਆਨਾ ਚੈਂਬਰ ਆਫ ਕਮਰਸ ਦੇ। ਉਹ ਕਹਿੰਦੇ ਆ ਵੀ ਮੈਂ ਆਪਣੀ ਸਾਰੀ ਲਾਈਫ ਪਬਲਿਕ ਸਰਵਿਸ ਦੇ ਲਈ ਲਾਈ ਆ। ਤੇ ਸਰੋਤਿਆਂ ਨੂੰ ਦੱਸਦੇ ਜਾਈਏ ਆਸਟਰੀਆ ਦੇ ਵਿੱਚ ਹਜੇ ਵੀ ਕਾਫੀ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੈਗੀ ਆ। ਦਸਤਾਰਧਾਰੀ ਸਿੱਖ ਉਹ ਕਹਿੰਦੇ ਵੀ ਜੇ ਮੈਂ ਜਿੱਤਦਾ ਆ ਇਹ ਇੱਕ ਤਰ੍ਹਾਂ ਦੇ ਨਾਲ ਪੂਰੀ ਹਿਸਟਰੀ ਬਣੂਗੀ ਵੀ ਪਹਿਲੀ ਵਾਰੀ ਆਸਟਰੀਆ ਦੇ ਵਿੱਚ ਇੱਕ ਦਸਤਾਰਧਾਰੀ ਸਿੱਖ ਜਿਹੜਾ ਆ ਉੱਥੇ ਦਾ ਇਲੈਕਟਡ ਮੈਂਬਰ ਪਾਰਲੀਮੈਂਟ ਹੋਊਗਾ। ਜੀ, ਜਰਮਨ ਉੱਥੇ ਬੋਲੀ ਜਾਂਦੀ ਵੀਲ ਲੱਕ, ਗੁੱਡ ਲੱਕ ਜਿਹੜਾ ਆਪਾਂ ਉਸ ਨੂੰ ਗੁਰਦਿਆਲ ਸਿੰਘ ਹੋਣਾ ਨੂੰ ਕਹਿੰਦੇ ਆ। ਤੇ ਚਲੋ ਹੋਪਫੁਲੀ ਉੱਥੋਂ ਦੇ ਲੋਕਾਂ ਦੇ ਲਈ ਜਿਹੜਾ ਉਹ ਬੈਟਰ ਜਿਹੜਾ ਉਹ ਸਾਬਤ ਹੋਣ। ਟਰੰਪ ਹੁਣਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲਾ ਜਿਹੜਾ ਦੂਜਾ ਅਸੈਸੀਨੇਸ਼ਨ ਅਟੈਂਪਟ ਸੀ ਉਸ ਦਾ ਜਿਹੜਾ ਰਾਇਨ ਰੂਥ ਦਾ ਮੁੰਡਾ ਆ ਉਸ ਨੂੰ ਵੀ ਕਹਿੰਦੇ ਵੀ ਗ੍ਰਿਫਤਾਰ ਕਰ ਲਿਆ ਗਿਆ ਆ। ਇਸ ਦੇ ਉੱਤੇ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਕਹਿੰਦੇ ਵੀ ਸੈਂਕੜੇ ਹੀ ਜਿਹੜੀਆਂ ਫਾਈਲਸ ਆ ਚਾਈਲਡ ਪੋਰਨੋਗ੍ਰਾਫੀ ਦੀਆਂ ਰਾਇਨ ਰੂਥ ਦੇ ਜਿਹੜਾ ਮੁੰਡਾ ਆ ਉਸ ਦੇ ਕਹਿ ਲਓ ਵੀ ਕੰਪਿਊਟਰ ਤੋਂ, ਉਹਦੇ ਫੋਨ ਤੋਂ ਜਿਹੜੀਆਂ ਉਹ ਮਿਲੀਆਂ ਹੈਗੀਆਂ ਆ। ਸੋ ਕਹਿੰਦੇ ਵੀ ਸੈਕਿੰਡ ਅਪੈਰੈਂਟ ਅਸੈਸੀਨੇਸ਼ਨ ਅਟੈਂਪਟ ਸੀਗੀ ਡੋਨਲਡ ਟਰੰਪ ਹੁਣਾਂ ਦੀ ਲਾਈਫ ਦੇ ਉੱਤੇ, ਜਿੱਥੇ ਉਹ ਕਹਿੰਦੇ ਵੀ ਰੁੱਖ 'ਚ ਚੜ੍ਹ ਕੇ ਕਈ ਘੰਟੇ ਜਿਹੜਾ ਉਹ ਬੈਠਾ ਰਿਹਾ ਤੇ ਇਵੈਂਚੁਅਲੀ ਉਹਨੇ $1.5 ਲੱਖ ਤੱਕ ਦੀ ਸਪਾਰੀ ਤੱਕ ਵੀ ਜਿਹੜੀ ਬਾਅਦ 'ਚ ਚਿੱਠੀ ਦੇ ਜ਼ਰੀਏ ਜਿਹੜੀ ਉਹ ਦਿੱਤੀ ਹੋਈ ਹੈਗੀ ਆ। ਸੋ ਇਨਵੈਸਟੀਗੇਟਰਸ ਨੇ ਕਹਿੰਦੇ ਵੀ ਉਹਨਾਂ ਨੂੰ ਚਾਈਲਡ ਪੋਰਨੋਗ੍ਰਾਫੀ ਜਿਹੜੀਆਂ ਉਹ ਮਿਲੀਆਂ ਜਦ ਰਾਇਨ ਰੌਥ ਦਾ ਇੱਕ ਘਰ ਦੀ ਤਲਾਸ਼ੀ ਜਿਹੜੀ ਉਹ ਲੈ ਰਹੇ ਸੀਗੇ ਤੇ ਔਰਨ ਰਾਊਥ ਦੇ ਰੈਜ਼ੀਡੈਂਟ ਜੋ ਕਿ ਗਿਲਫੋਰਡ ਕਾਉਂਟੀ ਨਾਰਥ ਕੈਰੋਲੀਨਾ 'ਚ ਪੈਂਦਾ ਆ, ਉਸ ਮਾਮਲੇ ਦੇ ਵਿੱਚ ਹੀ ਕਹਿੰਦੇ ਵੀ ਇਸ ਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ। ਜਿਹੜੀ ਛਾਪੇਮਾਰੀ ਜਿਹੜੀ ਹੋਈ ਤੇ ਉੱਥੋਂ ਇਹ ਚੀਜ਼ਾਂ ਜਿਹੜੀਆਂ ਉਹ ਲੱਭੀਆਂ ਹੈਗੀਆਂ ਆ। ਸੋ ਪਿਓ ਪੁੱਤ ਦੋਨੋਂ ਹੀ ਇਸ ਪਾਸੇ ਵੱਲ ਨੂੰ ਸੀਗੇ। ਇੱਕ ਤਾਂ ਪ੍ਰੈਜ਼ੀਡੈਂਟ ਨੂੰ ਮਾਰਨ ਨੂੰ ਫਿਰਦਾ ਸੀ ਤੇ ਇੱਕ ਦੇਖੋ ਹੋਰ ਵੀ ਜਿਹੜੇ ਘਿਨਾਉਣੇ ਕੰਮ ਜਿਹੜਾ ਉਹ ਕਰੀ ਜਾ ਰਿਹਾ ਸੀ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿਹੜੀ ਅਸੈਸੀਨੇਸ਼ਨ ਅਟੈਂਪਟ ਪਹਿਲੀ ਵਾਰੀ ਹੋਈ ਆ ਉਹਦੇ ਸੰਬੰਧ ਦੇ ਵਿੱਚ ਹੁਣ ਜਿਹੜੀ ਹੀਅਰਿੰਗ ਹੋਈ ਸੀ, ਜੋ ਕੁਝ ਆ ਰਿਹਾ ਆ ਇਹਨਾਂ ਦਾ ਜਿਹੜਾ ਸੀਕ੍ਰੇਟ ਸਰਵਿਸ ਦਾ ਕਾਫੀ ਜ਼ਿਆਦਾ ਜਿਹੜਾ ਆ ਜਲੂਸ ਨਿਕਲਿਆ ਹੈਗਾ। ਕਹਿੰਦੇ ਭਈ ਸੀਕ੍ਰੇਟ ਸਰਵਿਸ ਏਜੰਟ ਇੰਨਾ ਇਨਐਕਸਪੀਰੀਅੰਸ ਹੈਗਾ, ਉਹਨੂੰ ਐਕਸਪੀਰੀਅੰਸ ਹੀ ਨਹੀਂ ਸੀ ਜਿਹੜਾ ਡਰੋਨ ਚਲਾ ਰਿਹਾ ਸੀ। ਸਿਰਫ 1 ਘੰਟੇ ਪਹਿਲਾਂ ਕਹਿੰਦਾ ਉਹਨੂੰ ਜਿਹੜੀ ਟ੍ਰੇਨਿੰਗ ਦਿੱਤੀ ਗਈ ਸੀ ਤੇ ਉਸ ਨੇ ਉਸ ਸਮੇਂ ਦੇ ਦੌਰਾਨ ਕੰਪਨੀ ਦੇ 800 ਨੰਬਰ ਤੇ ਵੀ ਕਾਲ ਕੀਤੀ ਵੀ ਮੈਂ ਇਹਨੂੰ ਕਿਸ ਤਰ੍ਹਾਂ ਜਿਹੜਾ ਫਿਕਸ ਕਰ ਸਕਦਾ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੇ ਇਨਐਕਸਪੀਰੀਅੰਸਡ ਬੰਦੇ ਨੂੰ ਉਹਨਾਂ ਨੇ ਉੱਥੇ ਲਾਇਆ ਹੋਇਆ ਸੀ। ਸੋ ਇਹ ਜਿਹੜੀ ਸਾਰੀ ਹੀਅਰਿੰਗ ਹੋਈ ਆ ਉਹਦੇ ਵਿੱਚ ਕਾਫੀ ਜਿਹੜਾ ਉਹਨਾਂ ਨੇ ਜਿਹੜਾ ਇਹ ਰਿਜ਼ਲਟਸ ਆਏ ਆ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਕਲੀਅਰਲੀ ਡਿਫਾਈਨ ਨਹੀਂ ਕੀਤਾ ਗਿਆ ਇੰਡੀਵਿਜੂਅਲਸ ਨੂੰ ਕਿਹਦੀ ਰਿਸਪੌਂਸਿਬਿਲਿਟੀ ਆ ਪਲਾਨਿੰਗ ਤੇ ਸਿਕਿਉਰਿਟੀ ਦੀ। ਜੋ AGR ਬਿਲਡਿੰਗ ਆ ਉਹਨੂੰ ਇਫੈਕਟਿਵਲੀ ਕਵਰ ਨਹੀਂ ਕੀਤਾ ਗਿਆ ਜਿੱਥੇ ਉਹ ਬੰਦਾ ਚੜ੍ਹ ਕੇ ਜਿਹਨੇ ਗੋਲੀ ਚਲਾਈ ਸੀ। ਕਮਿਊਨੀਕੇਸ਼ਨ ਇਨਇਫੈਕਟਿਵ ਸੀ, ਕੋਆਰਡੀਨੇਸ਼ਨ ਸਟੇਟ ਤੇ ਲੋਕਲ ਲਾ ਐਨਫੋਰਸਮੈਂਟ ਦੇ ਵਿੱਚ ਕਹਿੰਦੇ ਇਨਇਫੈਕਟਿਵ ਸੀਗੀ ਕਮਿਊਨੀਕੇਸ਼ਨ, ਕੋਈ ਹੈ ਹੀ ਨਹੀਂ ਸੀ ਚੱਜ ਦੇ ਨਾਲ। ਸੀਕ੍ਰੇਟ ਸਰਵਿਸ ਨੇ ਡਿਨਾਈ ਕੀਤਾ ਆ
ਵੀ ਸਾਨੂੰ ਐਡੀਸ਼ਨਲ ਹੈਲਪ ਜਾਂ ਐਡੀਸ਼ਨਲ ਐਸੈਟਸ ਚਾਹੀਦੇ ਹੈਗੇ ਆ ਇਸ ਜੋ ਉੱਥੇ ਉਹਨਾਂ ਨੇ ਆਪਣਾ ਭਾਸ਼ਣ ਕਰਨਾ ਸੀ ਉਹਦੇ ਦੌਰਾਨ ਪੂਰੀ ਜਿਹੜੀ ਸਿਕਿਉਰਿਟੀ ਦੇਣ ਦੇ ਲਈ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਸਟੇਜ ਦੇ ਉੱਤੇ ਉਹ ਬਚਾਉਣ ਦੇ ਵਿੱਚ ਉਹਨਾਂ ਦਾ ਫੇਲ ਹੋਏ ਹੈਗੇ ਆ ਇਹਦੇ ਵਿੱਚ ਇਹ ਉਹਨਾਂ ਨੇ ਦੱਸਿਆ ਹੈਗਾ। ਸੋ ਇਹ ਜਿਹੜੀ ਰਿਪੋਰਟ ਆਈ ਆ ਗਵਰਨਮੈਂਟਲ ਅਫੇਅਰਸ ਰਿਪੋਰਟ ਜੋ ਕੀ ਫੇਲਿਅਰਸ ਆ ਜਿਹਦੇ ਵਿੱਚ ਸੈਨੇਟ ਕਮੇਟੀ ਔਨ ਹੋਮਲੈਂਡ ਸਿਕਿਉਰਿਟੀ ਤੇ ਗਵਰਨਮੈਂਟ ਅਫੇਅਰਸ ਨੇ ਇਹ ਜੋ ਮੈਂ ਤੁਹਾਡੇ ਨਾਲ ਪੁਆਇੰਟ ਦੱਸੇ ਆ ਉਹ ਉਹਨਾਂ ਨੇ ਕੱਢੇ ਹੈਗੇ ਆ। ਇਹ ਜੋ ਪਹਿਲੀ ਅਸੈਸੀਨੇਸ਼ਨ ਅਟੈਂਪਟ ਆ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਉੱਤੇ ਕੀਤੀ ਗਈ ਸੀ ਉਸ ਦੇ ਦੌਰਾਨ ਜਿਹੜੀਆਂ ਖਾਮੀਆਂ ਆਈਆਂ ਉਹ ਇਸ ਰਿਪੋਰਟ ਦੇ ਵਿੱਚ ਪੇਸ਼ ਕੀਤੀਆਂ ਗਈਆਂ ਤਾਂ ਮੇਨ ਮੈਂ ਤੁਹਾਨੂੰ ਜਿਹੜੀਆਂ ਦੱਸੀਆਂ ਹੈਗੀਆਂ। ਜੀ ਕੱਲ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਤਾਂ ਲਿਖਿਆ ਸੀ, ਕਹਿੰਦਾ ਵੀ ਮੇਰੀ ਜਾਨ ਨੂੰ ਬਹੁਤ ਵੱਡਾ ਜਿਹੜਾ ਖਤਰਾ ਆ, ਥ੍ਰੈਟ ਆ, ਧਮਕੀਆਂ ਜਿਹੜੀਆਂ ਈਰਾਨ ਵੱਲੋਂ ਜਿਹੜੀਆਂ ਆ ਰਹੀਆਂ, ਯੂਐਸ ਦੀ ਕਹਿੰਦੇ ਵੀ ਪੂਰੀ ਮਿਲਟਰੀ ਵਾਚ ਕਰ ਰਹੀ ਆ, ਵੇਟ ਕਰ ਰਹੀ ਆ ਤੇ ਕਹਿੰਦੇ ਵੀ ਜਿਹੜੇ ਈਰਾਨ ਨੇ ਆਲਰੇਡੀ ਮੂਵ ਕੀਤੇ ਸੀਗੇ ਉਹ ਵਰਕ ਨਹੀਂ ਜਿਹੜੇ ਹੋਏ ਤੇ ਉਹ ਦੁਬਾਰਾ ਟਰਾਈ ਜਿਹੜੀ ਉਹ ਕਰ ਸਕਦੇ ਆ। ਕਹਿੰਦੇ ਵੀ ਮੈਂ ਇਸ ਮੌਕੇ ਬਹੁਤ ਹੀ ਜ਼ਿਆਦਾ ਲੋਕਾਂ ਦੇ ਵਿੱਚ ਗਨਸ ਦੇ ਵਿੱਚ ਤੇ ਵੈਪਨਸ ਦੇ ਨਾਲ ਸਰਾਊਂਡਡ ਆ, ਘਿਰਿਆ ਆ ਜਿੰਨਾ ਮੈਂ ਪਹਿਲਾਂ ਦੇਖਿਆ ਸੀ ਉਹਦੇ ਨਾਲੋਂ ਵੀ ਜ਼ਿਆਦਾ। ਕਹਿੰਦਾ ਮੈਂ ਹੁਣ ਕਾਂਗਰਸ ਦਾ ਧੰਨਵਾਦ ਵੀ ਕਰਦਾ ਆ ਜਿਨ੍ਹਾਂ ਨੇ ਯੂਨੈਨਿਮਸਲੀ ਅਪਰੂਵ ਕੀਤੀ ਆ ਹੋਰ ਮਨੀ ਸੀਕ੍ਰੇਟ ਸਰਵਿਸ ਨੂੰ। ਕਹਿੰਦੇ ਵੀ 0 ਨੋ ਵੋਟ ਸੀਗੀਆਂ, ਸੋ ਬਾਈ ਪਾਰਟੀਜ਼ਨ ਤਰੀਕੇ ਦੇ ਨਾਲ ਸੀਕ੍ਰੇਟ ਸਰਵਿਸ ਨੂੰ ਜਿਹੜੀ ਐਡੀਸ਼ਨਲ ਫੰਡਿੰਗ ਆ ਉਹ ਪ੍ਰਦਾਨ ਜਿਹੜੀ ਉਹ ਕੀਤੀ ਗਈ ਆ। ਕਹਿੰਦੇ ਵੀ ਇਹ ਵੇਖਣ ਨੂੰ ਚੰਗਾ ਲੱਗ ਰਿਹਾ ਵੀ ਰਿਪਬਲਿਕਨਸ ਤੇ ਡੈਮੋਕ੍ਰੇਟ ਕਿਸੇ ਇੱਕ ਚੀਜ਼ ਦੇ ਉੱਤੇ ਇਕੱਠੇ ਜਿਹੜੇ ਆ ਉਹ ਹੋ ਰਹੇ ਆ ਤੇ ਕਹਿੰਦੇ ਵੀ ਸਾਬਕਾ ਪ੍ਰੈਜ਼ੀਡੈਂਟ ਦੇ ਉੱਤੇ ਜਿਹੜਾ ਅਟੈਕ ਆ ਉਹ ਅਟੈਕਰ ਦੀ ਇੱਕ ਉਹਦੇ ਲਈ ਉਹ ਡੈਥ ਵਿਸ਼ ਸਾਬਤ ਜਿਹੜਾ ਉਹ ਹੋਵੇਗਾ। ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਆਪਾਂ ਇੱਕ ਦੋ ਖਬਰਾਂ ਸਾਂਝੀਆਂ ਕਰਾਂਗੇ ਫਿਰ ਸਰੋਤਿਆਂ ਤੋਂ ਛੁੱਟੀ ਲਵਾਂਗੇ। ਇਮੀਗ੍ਰੇਸ਼ਨ ਨੰਬਰ 1 ਇਸ਼ੂ ਆ USA ਦੀ ਇਲੈਕਸ਼ਨ ਦੇ ਵਿੱਚ। ਕਮਲਾ ਹੈਰਿਸ ਹੁਣੀ ਇਸ ਸ਼ੁੱਕਰਵਾਰ ਨੂੰ ਐਰੀਜ਼ੋਨਾ ਦੇ ਬਾਰਡਰ ਤੇ ਪਹੁੰਚ ਰਹੇ ਹੈਗੇ ਆ, ਪਰ ਜੇ ਯੂਰਪ ਦੀ ਗੱਲ ਕਰਦੇ ਜਾਈਏ ਉੱਥੇ ਵੀ ਬਹੁਤ ਐਂਟੀ ਇਮੀਗ੍ਰੇਸ਼ਨ ਵੇਵ ਚੱਲ ਰਹੀ ਹੈਗੀ ਆ। ਜੋ ਹਾਲਤ ਉੱਥੇ ਬਣੇ ਹੋਏ ਹੈਗੇ ਆ ਜਰਮਨੀ 'ਚ, ਇੰਗਲੈਂਡ 'ਚ ਤੇ ਫਰਾਂਸ 'ਚ ਤੇ ਕਾਫੀ ਜ਼ਿਆਦਾ ਲੋਕਾਂ ਤੇ ਗੁੱਸਾ ਹੈਗਾ। ਫਰਾਂਸ ਦੇ ਵਿੱਚ ਇੱਕ ਮੋਰਾਕੋ ਦਾ ਰਹਿਣ ਵਾਲਾ ਬੰਦਾ ਉਸ ਨੇ ਇੱਕ ਸਟੂਡੈਂਟ ਬੱਚੀ ਜਿਹੜੀ 19 ਸਾਲਾਂ ਦੀ ਆ ਉਹਦਾ ਕਤਲ ਕਰ ਦਿੱਤਾ। ਉਹ ਤੋਂ ਬਾਅਦ ਹੁਣ ਜਿਹੜੇ ਫਰਾਂਸ ਦੇ ਨਵੇਂ ਇੱਕ ਰਾਈਟ ਵਿੰਗ ਇੰਟੀਰੀਅਰ ਮਿਨਿਸਟਰ ਆ ਉਹ ਕਹਿੰਦੇ ਵੀ ਮੈਂ ਪੂਰੀ ਦੀ ਪੂਰੀ ਤਰ੍ਹਾਂ ਜਿਹੜਾ ਆ ਇਮੀਗ੍ਰੇਸ਼ਨ ਦਾ ਲਾ ਚੇਂਜ ਕਰਨ ਜਾ ਰਿਹਾ ਆ। ਸੋ 19 ਸਾਲਾਂ ਦੀ ਯੂਨੀਵਰਸਿਟੀ ਦੀ ਸਟੂਡੈਂਟ ਦਾ ਕਤਲ ਕਰਨ ਵਾਲਾ ਮੋਰਾਕੋ ਦਾ ਬੰਦਾ ਜਿਹੜਾ ਆ ਉਸ ਨੂੰ ਸਵਿਟਜ਼ਰਲੈਂਡ 'ਚ ਜਾ ਕੇ ਫਰਾਂਸ ਦੀ ਪੁਲਿਸ ਨੇ ਅਰੈਸਟ ਵੀ ਕਰ ਲਿਆ। 22 ਸਾਲਾਂ ਦਾ ਇਹ ਹੈਗਾ। ਕਹਿੰਦੇ ਵੀ ਇਹ ਪਹਿਲੀ ਵਾਰੀ ਨਹੀਂ ਇਹ ਕੀਤਾ ਇਦਾਂ, ਇਸ ਤੋਂ ਪਹਿਲਾਂ ਉਹ ਰੇਪ ਦੇ ਵਿੱਚ ਇਨਵੋਲਵ ਸੀ ਤੇ ਉਸ ਨੂੰ ਆਰਡਰ ਕੀਤਾ ਗਿਆ ਸੀ ਵੀ ਉਹ ਫਰਾਂਸ ਨੂੰ ਛੱਡ ਕੇ ਚਲੇ ਜਾਏ, ਪਰ ਉਹ ਛੱਡ ਕੇ ਨਹੀਂ ਗਿਆ ਤੇ ਉਸ ਨੇ ਫਿਲਪਾਈਨ ਨਾਮ ਦੀ 19 ਸਾਲਾਂ ਦੀ ਇੱਕ ਜਿਹੜੀ ਬੱਚੀ ਆ ਉਸ ਦਾ ਸਟੂਡੈਂਟ ਸੀ ਯੂਨੀਵਰਸਿਟੀ ਦੀ, ਉਸ ਦਾ ਜਿਹੜਾ ਕਤਲ ਕਰ ਦਿੱਤਾ। ਉੱਥੇ ਦੇ ਜਿਹੜੇ ਇੰਟੀਰੀਅਰ ਮਿਨਿਸਟਰ ਆ ਬਰੂਨੋ ਰੇਟੀਲੀਓ ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਵੱਡਾ ਕ੍ਰਾਈਮ ਹੈਗਾ ਤੇ ਇੱਕ ਸਾਡੀ ਜਿਹੜੀ ਸਿਟੀਜ਼ਨ ਆ 19 ਸਾਲਾਂ ਦੀ ਬੱਚੀ ਉਸ ਦੀ ਲਾਈਫ ਇਸਨੇ ਲੈ ਲਈ ਹੈਗੀ ਆ। ਸੋ ਇਹਨੂੰ ਦੇਖਦੇ ਹੋਏ ਕਹਿੰਦੇ ਵੀ ਮੈਂ ਪੂਰੇ ਦਾ ਪੂਰਾ ਜਿਹੜਾ ਇਮੀਗ੍ਰੇਸ਼ਨ ਦਾ ਲਾਜ਼ ਹੈਗੇ ਆ, ਇਮੀਗ੍ਰੇਸ਼ਨ ਸਿਸਟਮ ਆ ਉਹ ਫਰਾਂਸ ਦੇ ਵਿੱਚ ਚੇਂਜ ਕਰਨ ਜਾ ਰਹੇ ਆ ਕਿਉਂਕਿ ਲੋਕਾਂ ਦਾ ਹੁਣ ਗੁੱਸਾ ਵੀ ਬਹੁਤ ਜ਼ਿਆਦਾ ਆ। ਸੋ ਇਸ ਨੂੰ ਦੇਖਦੇ ਹੋਏ ਇਸ ਤੋਂ ਪਹਿਲਾਂ ਆਪਾਂ ਦੇਖਿਆ ਨੀਦਰਲੈਂਡ ਦੇ ਵਿੱਚ ਵੀ ਉੱਥੇ ਦੇ ਜਿਹੜੀ ਨਵੀਂ ਇਲੈਕਟਡ ਪ੍ਰਾਈਮ ਮਿਨਿਸਟਰ ਆ ਉਹਨੇ ਕਿਹਾ ਵੀ ਜੇ ਰਹਿਣਾ ਰਹੋ, ਨਹੀਂ ਤਾਂ ਸਾਡੇ ਲਾ ਜਿਹੜੇ ਤੁਹਾਨੂੰ ਫੋਲੋ ਕਰਨੇ ਪਊਗੇ, ਨਹੀਂ ਤਾਂ ਤੁਸੀਂ ਚਲੇ ਜਾਓ ਜਿੱਥੋਂ ਆਏ ਹੈਗੇ ਆ। ਸੋ ਯੂਰਪ ਦੇ ਵਿੱਚ ਜਿਹੜੀ ਕਾਫੀ ਵੇਵ ਆ ਉਹ ਉਲਟ ਚੱਲ ਰਹੀ ਹੈਗੀ ਆ, ਇਮੀਗ੍ਰੈਂਟਸ ਦੇ ਉਲਟ, ਇਮੀਗ੍ਰੇਸ਼ਨ ਦੇ ਉਲਟ। ਜੀ ਬਿਲਕੁਲ। ਸੋ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ। ਉੱਧਰ ਜਿਹੜਾ ਹਰਜੋਤ ਸਿੰਘ ਜੀ ਸਮਾਂ ਵੀ ਹੁਣ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਆ ਤੇ ਜਾਂਦੇ ਜਾਂਦੇ ਇੱਕ ਨਾਰਥ ਕੈਰੋਲੀਨਾ ਤੋਂ ਖਬਰ ਆ ਰਹੀ ਆ ਕੋਸਟ ਦੇ ਉੱਤੇ। ਕਹਿੰਦੇ ਵੀ 4 ਦਿਨਾਂ ਦੇ ਵਿੱਚ ਤੀਜਾ ਘਰ ਜਿਹੜਾ ਆ ਉਹ ਡਿੱਗ ਗਿਆ ਹੈਗਾ। ਸੋ ਆਪਾਂ ਜਿੱਦਾਂ ਸ਼ੁਰੂਆਤ 'ਚ ਵੀ ਦੱਸਿਆ ਸੀਗਾ ਵੀ ਉੱਥੇ ਉਹਨਾਂ ਇਲਾਕਿਆਂ ਦੇ ਵਿੱਚ ਉਸ ਵਾਲੇ ਪਾਸੇ ਜਿਹੜੇ ਹਰੀਕੇਨ ਦੀ ਸੰਭਾਵਨਾ ਹੈ, ਪਰ ਇਹ ਦੂਜੇ ਪਾਸੇ ਆ ਕੋਸਟ ਦੇ ਉੱਤੇ ਕਹਿੰਦੇ ਵੀ ਡੇਂਜਰਸ ਡੈਬਰੀ ਜਿਹੜੀ ਆ ਇਸ ਟਾਈਮ ਮਲਬਾ ਆ ਉਹ ਸਮੁੰਦਰ ਦੇ ਵਿੱਚ ਤੈਰ ਰਿਹਾ ਆ ਤੇ ਸ਼ੋਰ ਦੇ ਉੱਤੇ ਆ ਕੇ ਜਿਹੜੇ ਕਾਲਮ ਹੁੰਦੇ ਜਿਨ੍ਹਾਂ ਦੇ ਉੱਤੇ ਘਰ ਟਿਕੇ ਆ ਉਹਨਾਂ 'ਚ ਵੱਜ ਕੇ ਘਰਾਂ ਨੂੰ ਜਿਹੜਾ ਉਹ
ਦੇਖ ਰਿਹਾ ਹੈਗਾ ਆ। ਸੋ ਕੇਪ ਹੈਟਰਸ ਨੈਸ਼ਨਲ ਸੀਸ਼ੋਰ ਲਾ ਐਨਫੋਰਸਮੈਂਟ ਰੇਂਜਰਸ ਕਹਿੰਦੇ ਆ ਵੀ ਡੇਅਰ ਕਾਉਂਟੀ ਦੇ ਵਿੱਚ ਡਿਸਪੈਚ ਜਿਹੜੇ ਉਹ ਉੱਤੇ ਕੀਤੇ ਗਏ ਸੀ। ਸੋ ਪਿਛਲੇ 4 ਦਿਨਾਂ ਦੇ ਵਿੱਚ ਤੀਜਾ ਘਰ ਇਸ ਤਰੀਕੇ ਦੇ ਨਾਲ ਜਿਹੜਾ ਉਹ ਨਸ਼ਟ ਹੋ ਚੁੱਕਾ ਆ। ਸੋ ਮਲਬਾ ਕਹਿੰਦੇ ਵੀ ਬਹੁਤ ਜ਼ਿਆਦਾ ਇਸ ਟਾਈਮ ਸਮੁੰਦਰ ਚੋਂ ਬਾਹਰ ਆ ਰਿਹਾ ਤੇ ਬੜੇ ਖਤਰਨਾਕ ਢੰਗ ਦੇ ਨਾਲ ਲੋਕਾਂ ਦੇ ਘਰਾਂ ਦੇ ਉੱਤੇ ਜਿਹੜਾ ਉਸ ਦਾ ਕੰਸਰਨ ਜਿਹੜਾ ਉਹ ਬਣਿਆ ਪਿਆ ਹੈਗਾ। ਜਾਂਦੇ ਜਾਂਦੇ ਵਾਈਟ ਵਾਟਰ ਟਾਊਨਸ਼ਿਪ ਓਹਾਇਓ ਦੇ ਵਿੱਚ ਇੱਕ ਇਵੈਕੂਏਸ਼ਨ ਆਰਡਰ ਜਾਰੀ ਕੀਤਾ ਗਿਆ ਹੈ, ਕਿਉਂਕਿ ਉੱਥੇ ਕੈਮੀਕਲ ਜਿਹੜਾ ਆ ਉਹ ਲੀਕ ਹੋਇਆ ਆ ਟ੍ਰੇਨ ਦੇ ਇੱਕ ਡੱਬੇ ਦੇ ਵਿੱਚੋਂ। US ਹਾਈਵੇ ਜਿਹੜਾ 50 ਆ ਤੇ ਸਟੇਟ ਰਾਊਟ 128 ਇਸ ਨੂੰ ਜਿਹੜਾ ਆ ਬੰਦ ਕੀਤਾ ਗਿਆ ਆ। ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ। ਹੈਮਿਲਟਨ ਕਾਉਂਟੀ ਐਮਰਜੈਂਸੀ ਮੈਨੇਜਮੈਂਟ ਆਫੀਸ਼ੀਅਲ ਜਿਹੜੇ ਆ ਉਹ ਇਹ ਕਹਿ ਰਹੇ ਆ ਵੀ ਟ੍ਰੇਨ ਡੀਰੇਲਮੈਂਟ ਹੋਈ ਹੈਗੀ ਆ ਤੇ ਇੱਕ ਟ੍ਰੇਨ ਦੀ ਜਿਹੜੀ ਕਾਰ ਸੀ ਜਿਹੜਾ ਉਹਦੇ ਵਿੱਚੋਂ ਉਹਦਾ ਬਲਬ ਓਪਨ ਹੋ ਗਿਆ, ਜਿਹਦੇ ਨਾਲ ਸਟਾਈਰੀਨ ਗੈਸ ਆ ਉਹ ਲੀਕ ਹੋ ਰਹੀ ਹੈਗੀ ਆ ਤੇ ਇਹ ਜਿਹੜੀ ਗੈਸ ਆ ਕਾਫੀ ਡੇਂਜਰਸ ਗਿਣੀ ਜਾਂਦੀ ਆ। ਸੋ ਉਸ ਏਰੀਏ ਚੋਂ ਲੋਕਾਂ ਨੂੰ ਇਵੈਕੂਏਟ ਕੀਤਾ ਜਾ ਰਿਹਾ ਹੈ ਜੀ। ਹੁਣ ਲੈਂਦੇ ਜੀ ਇਜਾਜ਼ਤ, ਸਾਡੇ ਦੋਨਾਂ ਵੱਲੋਂ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US